ਉਹਨਾਂ ਰਾਜਪੂਤਾਂ ਨੇ ਜਵਾਨ ਕੁੜੀਆਂ ਇੱਕ ਕਮਰੇ 'ਚ ਬੰਦ ਕੀਤੀਆਂ ਹੋਈਆਂ ਸੀ। ਮਿੱਟੀ ਦੇ ਪੀਪੇ ਰੱਖੇ ਸੀ ਵੀ ਜੇ ਮੋਰਚੇ ਟੁੱਟ ਗਏ ਉੱਤੋਂ ਪਾੜ ਕੇ ਅੱਗ ਲਾ ਕੇ ਮਾਰ ਦਿਆਂਗੇ। ਲੇਕਿਨ ਜਿਹੜੇ ਸੂਰਮੇ ਸੀ ਮਰ ਗਏ, ਦੂਜੇ ਭੱਜ ਗਏ। ਟੁੱਟ ਕੇ ਆ ਗਿਆ ਸੀ। ਦੋ ਪਿੰਡ ਸਨ, ਜਫਾਕਾ ਸਨ, ਅਸਲਾ ਸੀ ਕੋਲੇ, ਜਥੇ ਨਹੀਂ। ਫਿਰ ਸਾਨੂੰ ਨਾਭਾ ਪਟਿਆਲਾ ਮਿਲਟਰੀ ਉਹਨਾਂ ਦੇ ਆਉਣ ਤੋਂ ਪਹਿਲੇ ਸਾਨੂੰ ਇਤਲਾਹ ਹੋ ਗਈ ਸੀ। ਉਹਨਾਂ ਰਾਤ ਦੇ 2 ਵਜੇ ਸਾਡੇ ਤੇ ਹਮਲਾ ਕਰਨਾ ਸੀ, ਸਾਨੂੰ 9 ਵਜੇ ਰਾਤ ਦੇ ਇਤਲਾਹ ਹੋ ਗਈ ਸੀ। ਇਹ ਬਾਲਾ ਇੱਥੇ 5 ਘਰ ਸਿੱਖ ਮੁਸਲਮਾਨ ਹੋ ਕੇ ਰਹੇ ਸੀ। ਇਸ ਪਿੰਡ ਦੇ ਵਿੱਚ ਸਿੱਖ ਮੁਸਲਮਾਨ ਹੋ ਕੇ ਰਹਿ ਗਏ ਸੀ। ਉਹਨਾਂ ਕੋਲ ਜਦੋਂ ਮਿਲੇ, ਇੱਥੇ ਇੱਕ ਥਾਣੇਦਾਰ ਸੀ ਸਿੱਖ, ਜਿਹੜਾ ਸਾਡੇ ਇਲਾਕੇ 'ਚ ਥਾਣੇਦਾਰੀ ਕੀਤੀ ਹੈ। ਉਹ ਦੇਖ ਕੇ ਨੋਕਾਂ ਵਾਲੀਆਂ ਜੁੱਤੀਆਂ ਤੇ ਪਟਿਆਲੇ ਵਾਲੀਆਂ ਪੱਗਾਂ, ਉਹ ਕਹਿੰਦਾ ਬਈ ਰਿਆਸਤ ਪਟਿਆਲੇ ਦੇ ਰਾਜਪੂਤ ਆਏ ਨੇ। ਉਹ ਉਧਰ ਜਾਬ ਕਰਦਾ ਸੀ, ਉੱਥੇ ਜਾਬ ਕਰਦਾ ਰਿਹਾ ਸਾਡੇ ਇਸ ਪਿੰਡ ਦਾ ਸੀ। ਉਦੋਂ ਇੱਕੋ ਹੀ ਸੀ ਨਾ। वालेकुम अस्सलाम। हाँ जी बुजुर्गो, की नाम ਤੁਹਾਡਾ? फकीर हुसैन मांझ। फकीर हुसैन मांझ साहब। सर ਕਿਹੜਾ ਪਿੰਡ ਹੈ ਤੁਹਾਡਾ? हिंदुस्तान ਦਾ नहीं, ਇਹ ਵਾਲਾ ਸੌ ਕੀ। ਪੂਰਾ ਨਾਮ ਇਹਦਾ ਦੱਸੋ। ਸੌ ਕੀ ਮੰਝਾ। ਸੌ ਕੇ ਮੰਝਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ ਜੀ? ਲੀਲ, ਗਰਮੂਲਾ, ਹਾਂਜੀ, ਕੜਿਆਲ ਕਲਾ, ਸਹੀ, ਖਾਰਾ, ਭੰਗਮ, ਮੇਲੂ। ਇਹ ਚਾਰ ਸਵੇਰੇ ਦੇ ਪਿੰਡ ਹੈ। ਚਾਰ ਸਵੇਰੇ ਦੇ ਪਿੰਡ ਹੈ। ਇਸ ਪਿੰਡ ਦੀ ਤਹਿਸੀਲ ਕਿਹੜੀ ਹੈ? ਨੁਸ਼ਹਿਰਾ ਵਿਰਕਾ। ਨੁਸ਼ਹਿਰਾ ਵਿਰਕਾ। ਜ਼ਿਲ੍ਹਾ ਕਿਹੜਾ ਇਹਦਾ? ਗੁਜਰਾਂਵਾਲਾ। ਤੇ ਮੈਂ ਥੋੜਾ ਜਿਹਾ ਤੁਹਾਡੇ ਕੋਲ ਇਨਫੋਰਮੇਸ਼ਨ ਲਵਾਂਗਾ ਅੱਜ 47 ਦੀ ਵੰਡ ਵੇਲੇ ਦੀ, ਤੁਹਾਡੇ ਪਿਛਲੇ ਪੁਰਾਣੇ ਪਿਛੋਕੜ ਪਿੰਡ ਦੀ। ਤੇ ਉਸ ਵਾਸਤੇ ਅਸੀਂ ਤੁਹਾਡੇ ਕੋਲ ਇੱਥੇ ਆਏ ਹਾਂ। ਅੱਛਾ, ਹਾਂਜੀ, ਮੈਨੂੰ ਇਹ ਦੱਸੋ ਜੀ, ਤੁਹਾਡਾ ਪੁਰਾਣਾ ਪਿੱਛੇ ਵਾਲਾ ਪਿੰਡ ਕਿਹੜਾ ਸੀ ਹਿੰਦੁਸਤਾਨ ਵਾਲਾ? ਕਸਬਾ ਬਰਾਲ। ਕਸਬਾ ਬਰਾਲ। ਉਹਦਾ ਤਹਿਸੀਲ ਕਿਹੜੀ ਸੀ? ਧੂਰੀ। ਤੇ ਜ਼ਿਲ੍ਹਾ ਉਹਦਾ ਕਿਹੜਾ ਸੀ? ਬਸੀ। ਤੇ ਉਹਦੀ ਹੋਰ ਕਿਹੜੇ ਕਿਹੜੇ ਨਾਲ ਪਿੰਡ ਸੀ? ਬਾਪਲਾ, ਲੋਗੜ, ਮਾਨਕੇ, ਕਲਿਆਣ, ਸਹੀ ਨਵਾਂ ਪਿੰਡ। ਇਹ ਪਿੰਡ ਚਾਰ ਸਵੇਰੇ ਦੇ। ਤੇ ਕਿੱਡਾ ਕੁ ਵੱਡਾ ਪਿੰਡ ਸੀ ਤੁਹਾਡੇ ਵਾਲਾ ਕਸਬਾ ਬਰਾਲ? ਬੜਾ ਪਿੰਡ ਸੀ, 6 ਪੱਤੀਆਂ ਪਿੰਡ ਸੀ। 6 ਪੱਤੀਆਂ ਸੀ। ਕਿਹੜੀ ਪੱਤੀਆਂ ਦੇ ਨਾਮ ਪਤਾ ਨੇ? ਰਾਏ ਕਮਾਲ ਤੋਂ ਚੱਲਦੇ, ਰਾਏ ਫੀਦੇ ਖਾਂ, ਹਾਂਜੀ, ਉਹਦੀ ਪੱਤੀ ਸੀ। ਰਾਏ ਬਹਾਦਰ ਖਾਂ ਦੇ, ਰਾਏ ਦਿਲਾਵਰ ਖਾਂ ਦੇ, ਨਾ ਰਾਏ ਫਿਰੋਜ਼ ਖਾਂ, ਹਾਂਜੀ, ਰਾਏ ਦਿਲਾਵਰ ਖਾਂ, ਸਹੀ, ਰਾਏ ਸਾਇਦ ਖਾਂ, ਰਾਏ ਕਮਾਲ ਖਾਂ, ਰਾਏ ਸ਼ਮਜ ਖਾਂ, ਰਾਏ ਚੌਧਰੀਆਂ ਦੇ। ਇਹ ਪੱਤੀਆਂ ਸਨ। ਇਹ ਪੱਤੀਆਂ ਸੀ। ਤੇ ਮਸਜਿਦਾਂ ਕਿੰਨੀਆਂ ਸੀ ਉਸ ਪਿੰਡ ਦੇ ਵਿੱਚ? 6 ਮਸਜਿਦਾਂ। ਹਰ ਪੱਤੀ ਦੀ ਆਪਣੀ ਮਸਜਿਦ? ਤੇ ਸਕੂਲ ਵੀ ਆਇਆ ਸੀ ਉਸ ਪਿੰਡ ਦੇ ਵਿੱਚ? ਹਾਂਜੀ, ਮਿਡਲ ਸਕੂਲ ਸੀ। ਉਸ ਪਿੰਡ ਦਾ ਲੰਬੜਦਾਰ ਕੌਣ ਸੀ ਉਸ ਟਾਈਮ? ਉਹ ਹਰ ਪੱਤੀ ਦਾ ਇੱਕ ਲੰਬੜਦਾਰ ਸੀ। ਹਰ ਪੱਤੀ ਦਾ 6 ਲੰਬੜਦਾਰ। ਜਿਨ੍ਹਾਂ ਦੇ ਤੁਸੀਂ ਨਾਂ ਗਿਣਾਏ ਨੇ ਲੰਬੜਦਾਰ ਸਨ? ਨਹੀਂ, ਇਹ ਪੱਤੀਆਂ ਦੇ ਸਰਬਰਾਹ ਨੇ ਜਿਨ੍ਹਾਂ ਦੀ ਔਲਾਦ ਅੱਗੇ ਚੱਲੀ ਹੈ। ਉਹਨਾਂ ਦੀ ਔਲਾਦ। ਤੇ ਉਸ ਟਾਈਮ 47 ਦੀ ਵੰਡ ਤੋਂ ਪਹਿਲੇ ਉੱਥੋਂ ਦੇ ਕਿਹੜੇ ਲੰਬੜਦਾਰ ਸਨ? ਖੁਸ਼ੀ ਮਹਿਮਦ ਲੰਬੜਦਾਰ, ਹਾਂਜੀ, ਗਫੂਰ ਖਾਨ ਲੰਬੜਦਾਰ, ਸਹੀ, ਹਾਜੀ ਹਸਨ ਖਾਨ ਲੰਬੜਦਾਰ, ਸਹੀ, ਮੀਦੇ ਖਾਨ ਲੰਬੜਦਾਰ। ਇਹ ਲੰਬੜਦਾਰ ਸਨ। ਜੀ ਮੈਨੂੰ ਆਪਣੇ ਬਾਰੇ ਦੱਸੋ, ਤੁਹਾਡੇ ਵਾਲਾ ਸਾਹਿਬ ਦਾ ਕੀ ਨਾਮ ਸੀ? ਸਿਕੰਦਰ ਖਾਨ ਪਹਿਲਵਾਨ। ਤੁਹਾਡੇ ਦਾਦਾ ਜੀ ਦਾ ਨਾਮ? ਹਸਨ ਮੁਹੰਮਦ ਖਾਨ। ਤੁਹਾਡੀ ਕਿਹੜੀ ਪਤੀ ਸੀ? ਰਾਏ ਕਮਾਲ ਖਾਨ। ਸਹੀ। ਤੁਹਾਡੀ ਉੱਥੇ ਕੀ ਦੂਸਰਾ ਜੌਬ ਸੀ ਕਰਦੇ ਵੱਡੇ, ਕਿ ਦੂਸਰਾ ਜ਼ਿਮੀਂਦਾਰਾ ਕਰਦੇ ਸੀ? ਕੀ ਉਹਨਾਂ ਦਾ? ਜ਼ਿਮੀਂਦਾਰਾ ਵੀ ਕਰਦੇ ਸੀ, ਮੁਲਾਜ਼ਮ ਪੇਸ਼ਾ ਵੀ ਸੀ। ਪਿੰਡ ਕਾਫੀ ਵੱਡਾ ਸੀ? ਬੜਾ ਪਿੰਡ ਸੀ। ਜਿੰਨੇ ਅਸੀਂ ਰਾਜਪੂਤ ਮੰਝਬਾਜ਼ ਸੀ, ਉਹਨੇ ਉਹਦੇ ਵਿੱਚ ਕਮੀ ਸੀ। ਹੋਰ ਜ਼ਿਮੀਂਦਾਰ ਕੋਈ ਬਰਾਦਰੀ ਨਹੀਂ ਸੀ।
ਲੁਹਾਰ, ਤਰਖਾਣ, ਨਾਈ, ਮੋਚੀ, ਇਹ ਸਨ। ਜਿਹੜੀ ਦੂਸਰੇ ਕਬੀਲੇ ਦਾ ਕੋਈ ਆਦਮੀ ਸਾਡੇ ਪਿੰਡ 'ਚ ਨਹੀਂ ਸੀ। ਸਿੱਖ ਵੀ ਕੋਈ ਨਹੀਂ ਸੀ? ਕੋਈ ਸਿੱਖ ਨਹੀਂ ਸੀ, ਜੱਟ, ਡੋਗਰ, ਗੁੱਜਰ ਕੋਈ ਨਹੀਂ ਸੀ। ਸਿਰਫ ਰਾਜਪੂਤ ਮੰਝ? ਸਿਰਫ ਰਾਜਪੂਤ ਮੰਝ ਸਨ। ਕੰਮੀ ਸਨ, ਜਿੰਨੇ ਮੰਝ ਸਨ ਉਹਨੇ ਹੀ ਘਰ ਕੰਮੀ ਆਉਂਦੇ ਸਨ। ਉਹਨਾਂ ਹੀ ਕੰਮੀ ਸਨ। ਆਹ ਸਹੀ ਹੋ ਗਿਆ, ਸਹੀ ਹੋ ਗਿਆ। ਤੇ ਕੋਈ ਤੁਹਾਨੂੰ ਗੱਲਾਂ ਯਾਦ ਆਉਣੀਆਂ ਜਦੋਂ 47 ਦੀ ਵੰਡ ਹੋਈ ਹੈ ਜੀ? ਤੁਹਾਡੇ ਵੱਡੇ ਤੇ ਤੁਸੀਂ ਜਦੋਂ ਆਏ ਹੋ ਇੱਥੇ, ਤੇ ਕਿਸ ਤਰ੍ਹਾਂ ਦਾ ਮਾਹੌਲ ਸੀ? ਕਿਸ ਤਰ੍ਹਾਂ ਉੱਥੇ ਜਦੋਂ ਆਏ ਹੋ ਕੋਈ ਮਾਰ ਕਟਾਈ ਹੋਈ? ਕੋਈ ਦੂਸਰਾ ਤੁਹਾਨੂੰ ਕੋਈ ਕਿਸ ਤਰ੍ਹਾਂ ਪਤਾ ਲੱਗਾ ਕਿ ਸਾਡੇ ਪਿੰਡ ਦੇ ਵਿੱਚ ਹੁਣ 47 ਦੀ ਵੰਡ ਹੋਣ ਲੱਗੀ, ਉਜਾੜੇ ਪੈਣ ਲੱਗੇ ਨੇ? ਜਿਹੜੇ ਤੇ ਜਥੇ ਸੀ ਹਾਂਜੀ, ਉਹ ਤੇ ਸਾਡੇ ਪਿੰਡ ਨੂੰ ਸਰ ਨਹੀਂ ਸੀ ਕਰ ਸਕਦੇ। ਸਹੀ। ਪਿੰਡ ਮਜ਼ਬੂਤ ਸੀ। ਰਾਏਸਰ ਪਿੰਡ ਉੱਠ ਕੇ ਆ ਗਿਆ ਸੀ। ਦੋ ਪਿੰਡ ਸਨ, ਜਫਾਕਾ ਸਨ, ਅਸਲਾ ਸੀ ਕੋਲੇ, ਜਥੇ ਨਹੀਂ। ਫਿਰ ਸਾਨੂੰ ਨਾਭਾ, ਪਟਿਆਲਾ, ਮਿਲਟਰੀ, ਹਾਂਜੀ, ਉਹਨਾਂ ਦੇ ਆਉਣ ਤੋਂ ਪਹਿਲੇ ਸਾਨੂੰ ਇਤਲਾਹ ਹੋ ਗਈ ਸੀ। ਇਤਲਾਹ ਹੋ ਗਈ ਸੀ? ਇਤਲਾਹ ਹੋ ਗਈ ਸੀ। ਉਹਨਾਂ ਰਾਤ ਦੇ 2 ਵਜੇ ਸਾਡੇ ਤੇ ਹਮਲਾ ਕਰਨਾ ਸੀ, ਸਾਨੂੰ 9 ਵਜੇ ਰਾਤ ਦੇ ਇਤਲਾਹ ਹੋ ਗਈ ਸੀ। ਇਤਲਾਹ ਹੋ ਗਈ ਸੀ। ਆਲੂ ਪਿੰਡ ਸੀ ਇੱਕ ਰਾਜਪੂਤਾਂ ਦਾ, ਮੰਜਾਂ ਦਾ, ਹਾਂਜੀ, ਉਹਨੂੰ ਅੱਗ ਲੱਗੀ ਸੀ। ਉੱਥੋਂ ਬਜ਼ੁਰਗ ਕੋਈ ਭੱਜ ਕੇ ਸਾਡੇ ਪਿੰਡ ਆ ਗਏ ਸੀ। ਉਹਨਾਂ ਦੱਸਿਆ ਇੱਕ ਨਾਲ ਪੁਲਿਸ ਦਾ ਸਿਪਾਹੀ ਸੀ ਮੁਸਲਮਾਨ। ਸਹੀ ਸਹੀ ਸਹੀ। ਉਹਨੇ ਦੱਸਿਆ ਵੀ ਤੁਹਾਡੇ ਤੇ 2 ਵਜੇ ਰਾਤ ਨੂੰ ਨਾਭਾ, ਪਟਿਆਲਾ ਮਿਲਟਰੀ ਦਾ ਹਮਲਾ ਹੋਣਾ। ਫਿਰ ਅਸੀਂ ਉੱਥੋਂ ਉੱਠ ਪਏ। ਕੈਂਪ ਸਾਡਾ ਰਾਏਕੋਟ ਸੀ। ਬਜ਼ੁਰਗ ਸਿਆਣੇ ਸੀ, ਉਧਰ ਨਹੀਂ ਗਏ। ਨਹਿਰਾਂ ਸਨ ਵੀ ਨਹਿਰਾਂ ਦੇ ਪੁਲਾਂ ਤੇ ਘੇਰਾ ਪੈ ਜਾਊ। ਦੂਸਰੀ ਸਿਮਤ ਤੇ ਰਿਆਸਤ ਮਲੇਰਕੋਟਲਾ ਸੀ ਮੁਸਲਮਾਨ। ਉਹ ਜਿੱਥੋਂ ਸਾਡੇ ਕਸਬੇ ਦੀ ਹੱਦ ਖਤਮ ਹੁੰਦੀ ਸੀ, ਹਾਂਜੀ, ਅੱਗੋਂ ਰਿਆਸਤ ਮਲੇਰਕੋਟਲਾ ਸੀ। ਸਹੀ ਸਹੀ ਸਹੀ। ਅਸੀਂ ਫਿਰ ਉਹ 2-4 ਘੰਟਿਆਂ 'ਚ ਆਪਣੇ ਪਿੰਡ ਦੀ ਹਦੂਦ ਪਾਰ ਕਰਕੇ ਰਿਆਸਤ ਮਲੇਰਕੋਟਲਾ ਚਲੇ। ਤੁਹਾਡੀ ਰਿਆਸਤ ਪਟਿਆਲਾ ਸੀ? ਸਾਡੀ ਰਿਆਸਤ ਪਟਿਆਲਾ ਸੀ। ਸਹੀ ਸਹੀ ਸਹੀ। ਕੈਂਪ ਕਿੱਥੇ ਲੱਗਾ? ਕੈਂਪ ਸਾਡਾ ਰਿਆਸਤ ਮਲੇਰਕੋਟਲੇ ਲੱਗਿਆ। ਹਾਂਜੀ। ਉਸ ਰਾਜੇ ਨੇ ਸਾਨੂੰ ਖੈਮੇ, ਖੁਰਾਕ। ਉਸ ਰਾਜੇ ਦਾ ਨਾਮ ਪਤਾ? ਹਾਂਜੀ, ਤੇ ਪਠਾਨ ਰਾਜਾ ਸੀ। ਅੱਛਾ, ਪਠਾਨ ਰਾਜਾ। ਪਠਾਨ ਰਾਜਾ ਸੀ। ਹੁਣ ਮੈਂ ਯਾਦ ਹੈ, ਹੁਣ ਮੇਰੇ ਜ਼ਿਹਨ ਤੇ ਨਹੀਂ ਆਉਂਦਾ ਨਾਮ ਉਹਨਾਂ ਦਾ। ਅੱਛਾ, ਸ਼ੇਰਵਾਨੀ ਪਠਾਨ ਸੀ, ਉਹਨਾਂ ਦੀ ਉਹ ਹਕੂਮਤ ਸੀ। ਉਹਨਾਂ ਨੇ ਫਿਰ ਤੁਹਾਡੀ ਇਮਦਾਦ ਕੀਤੀ? ਬੜੀ ਇਮਦਾਦ ਕੀਤੀ। ਜਿਹੜੇ ਹੋਰਾਂ ਇਲਾਕੇ ਦੇ ਵੀ ਲੋਕ ਆਉਂਦੇ ਸਨ, ਜ਼ਖਮੀ ਪਿੰਡਾਂ ਦੇ, ਹਾਂਜੀ, ਉਹਨਾਂ ਦੀ ਜਾਣੀ ਦਵਾਈ ਬੂਟੀ, ਖੁਰਾਕ। ਫਿਰ ਰਿਆਸਤ ਦੇ ਵਿੱਚ ਗੱਡੀਆਂ ਚਾੜ ਕੇ ਪਾਕਿਸਤਾਨ ਨੂੰ ਕੱਲਿਆ, ਰੇਲ ਗੱਡੀਆਂ। ਤੁਹਾਨੂੰ? ਸਾਨੂੰ ਜਿੰਨੇ ਵੀ, ਸਾਨੂੰ ਵੀ, ਹੋਰਾਂ ਨੂੰ ਵੀ। ਅੱਛਾ, ਹੋਰਾਂ ਨੂੰ ਵੀ। ਹੋਰਾਂ ਨੇ। ਕਿੰਨੇ ਦਿਨ ਤੁਸੀਂ ਉੱਥੇ ਰਹੇ ਹੋ? ਉੱਥੇ ਅਸੀਂ 10-15 ਦਿਨ ਦਾ ਕੈਂਪ। 10-15 ਦਿਨ ਦਾ ਕੈਂਪ ਦੇ ਵਿੱਚ ਰਹੇ। ਕੁਝ ਲੋਕ ਕੈਂਪਾਂ ਸਨ, ਕੁਝ ਤਲਕਾ ਸਨ, ਉਹ ਉਹਨਾਂ ਦੇ ਹਵੇਲੀਆਂ ਤਬੇਲਿਆਂ ਤੇ। ਸਹੀ ਸਹੀ ਸਹੀ। ਤੁਹਾਡੇ ਜਿਹੜੇ ਬਜ਼ੁਰਗ ਜਦੋਂ ਤੁਸੀਂ ਆਏ ਹੋ ਉਦੋਂ ਉਥੋਂ ਸਮਾਨ ਆਪਣਾ ਲੈ ਕੇ ਆਏ ਹੋ ਸਾਰਾ ਕਿ ਉੱਥੇ ਛੱਡ ਆਏ? ਉਦੋਂ ਜੀ ਗੱਡੇ ਜੋੜ ਲਏ ਸੀ, ਘੋੜੀਆਂ, ਊਂਠ, ਹਾਂਜੀ, ਮੱਝਾਂ, ਗਾਈਆਂ ਛੱਡਤੀਆਂ ਸੀ ਕਿੱਲਿਆਂ ਤੋਂ। ਹਾਂਜੀ। ਉਹਨਾਂ ਵਿੱਚ ਅਸੀਂ ਦਾਣੇ, ਕੱਪੜੇ, ਪੈਸਾ, ਸਿਉਣਾ ਉਹ ਲੈ ਕੇ ਅਸੀਂ ਆ ਗਏ ਸਾਂ। ਉਹ ਲੈ ਕੇ ਆਏ ਹੋ? ਸਹੀ ਸਹੀ। ਤੇ ਕਮੀਆਂ ਦੇ ਘਰ ਵੀ ਆ ਗਏ ਸਨ? ਉਹ ਵੀ ਸਾਰੇ ਟੋਲੇ। ਉੱਥੇ ਚੂੜੇ ਰਹਿ ਗਏ ਸੀ, ਚਮਾਰ ਰਹਿ ਗਏ ਸੀ। ਚਮਾਰ। ਸਹੀ ਸਹੀ। ਉਹਨਾਂ ਦੀ ਪਿੰਡੋਂ ਕਹਿੰਦੇ ਹਟ ਕੇ ਸੀ ਕਿ ਵਿੱਚ ਹੀ ਸੀ ਪਿੰਡ ਦੇ ਨਾਲ? ਦੇ ਨਾਲ ਪਾਸਿਆਂ ਤੇ, ਪਾਸਿਆਂ 'ਚ ਉਹਨਾਂ ਦੇ ਘਰ ਸਨ। ਕਿਸੇ ਪਤੀ ਵਿੱਚ ਚੂੜੇ ਵਸਦੇ ਸੀ, ਕਿਸੇ ਪਤੀ ਚਮਾਰ ਵਸਦੇ ਸੀ, ਇਸ ਤਰ੍ਹਾਂ ਵਿੱਚ ਹੀ ਸੀ। ਸਾਰੇ ਪਤੀਆਂ ਦੇ ਕਮੀ ਇਕੱਠੇ ਸਨ? ਅਲੱਗ-ਅਲੱਗ ਸੀ। ਅਲੱਗ-ਅਲੱਗ? ਹਰ ਪਤੀ ਦਾ ਨਾ ਕਮੀ ਅਲੱਗ-ਅਲੱਗ ਸੀ। ਅਲੱਗ-ਅਲੱਗ ਸੀ। ਤੇ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਉੱਥੇ ਉਸ ਟਾਈਮ ਦੇ ਵਿੱਚ ਕਿਹੜੇ ਜੌਬਾਂ ਕਰਦੇ ਸੀ ਬੰਦੇ, ਮੁਲਾਜ਼ਮਤਾ? ਹਾਂਜੀ। ਸਾਡੇ ਵਿੱਚ ਇੱਕ ਤੇ ਆਰਮੀ ਚੋਂ ਬੀ ਸਾਹਿਬ ਰਿਟਾਇਰ ਹੋ ਕੇ ਆਇਆ ਸੀ। ਸਹੀ ਸਹੀ। ਮੁਗਲਾਂ ਦੀ ਹਕੂਮਤ ਉਸ ਟਾਈਮ ਦੇ ਵਿੱਚ ਬੀ ਸਾਹਿਬ ਵੀ ਰੈਂਕ ਸੀ ਉਹਨਾਂ ਦਾ। ਠੀਕ ਠੀਕ ਠੀਕ। ਉਸ ਤੋਂ ਇਲਾਵਾ ਛੋਟੇ ਸੂਬੇਦਾਰ, ਰਸਾਲਦਾਰ, ਇਹ ਕਾਫੀ ਲੋਕ ਸਨ। ਕਾਫੀ ਮੁਲਾਜ਼ਮ ਪੇਸ਼ਾ ਸੀ? ਕਾਫੀ ਮੁਲਾਜ਼ਮ ਬਿੱਥੇ ਜਿਹੜੀ ਮੁਲਾਜ਼ਮਤ ਕਰਦੇ ਸੀ, ਸੂਬੇਦਾਰ, ਇਸ ਤਰ੍ਹਾਂ ਇਹਨਾਂ ਰੈਂਕਾਂ। ਆਰਮੀ ਦੀ ਮੁਲਾਜ਼ਮਤ ਨੂੰ ਪਸੰਦ ਕਰਦੇ ਸੀ। ਸਹੀ ਸਹੀ ਸਹੀ। ਤੇ ਤੁਹਾਡੇ ਜਿਹੜੇ ਦੂਸਰਾ ਬਜ਼ੁਰਗ ਸਨ, ਤੁਹਾਡੇ ਵਾਲਦ ਸਾਹਿਬ, ਉਹਨਾਂ ਦਾ ਸੁਣਿਆ ਬੜਾ ਨਾਮ ਸੀ ਉੱਥੇ, ਇੱਥੇ ਵੀ ਆ ਕੇ ਬੜਾ ਨਾਮ ਉਹਨਾਂ ਦਾ ਸੁਣਿਆ, ਚੌਧਰੀ ਸਿਕੰਦਰ ਪਹਿਲਵਾਨ ਸਾਹਿਬ। ਉਹਨਾਂ ਦੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ। ਉਹ ਜੇ ਨੰਬਰ 1 ਤੇ ਪਹਿਲਵਾਨ ਸਨ। ਹਾਂਜੀ। ਨੰਬਰ 2 ਘੋੜੀਆਂ, ਊਂਠਾਂ ਦੜਾਉਣ ਦੇ, ਖਿਡਾਉਣ ਦੇ ਸ਼ੌਕੀਨ ਸਨ। ਸਹੀ ਸਹੀ ਸਹੀ। ਕੁੱਤਿਆਂ ਦੇ ਸ਼ਿਕਾਰ ਦੇ ਸ਼ੌਕੀਨ ਸਨ। ਉਹਦੀਆਂ ਕਈ ਮਿਸ਼ਨ ਸਨ ਉਹਨਾਂ ਦੇ। ਕਦੇ ਕੁਸ਼ਤੀਆਂ ਕਰਾ ਰਹੇ ਨੇ, ਕਦੇ ਘੋੜੀਆਂ ਦੀਆਂ ਦੌੜਾਂ ਕਰਾ ਰਹੇ ਨੇ, ਕਦੇ ਕੁੱਤਿਆਂ ਦਾ ਸ਼ਿਕਾਰ।
ਸਹੀ ਸਹੀ ਸਹੀ। ਜਾਣੀ ਬੜੇ ਬੜੇ ਨਵਾਬ ਆ ਕੇ ਉੱਥੇ ਸ਼ਿਕਾਰ ਖੇਲਦੇ ਤੁਹਾਡੇ ਉਸ ਪਿੰਡ ਦੇ ਵਿੱਚ? ਉਸ ਪਿੰਡ ਦੇ ਵਿੱਚ ਆ ਕੇ ਖੇਲਦੇ ਸੀ ਔਰ ਇੱਕ ਮਹੀਨਾ ਸਟੇ ਕਰਦੇ ਸੀ ਤੁਹਾਡੇ ਕੋਲ ਉੱਥੇ ਡੇਰੇ ਤੇ? ਚੱਲਦਾ ਸਰਦਾਰ ਆਉਂਦਾ ਸੀ ਕੁੱਤਿਆਂ ਦਾ ਸ਼ਿਕਾਰ ਖੇਲਣ ਲਈ, ਇੱਕ ਮਹੀਨਾ ਉੱਥੇ ਰਹਿਸ ਕਰਕੇ ਸ਼ਿਕਾਰ ਹੀ ਖੇਲਦਾ ਕਰਨਾ। ਕੀ ਨਾਮ ਸੀ ਉਹਦਾ? ਚੱਲਦੇ ਸਰਦਾਰ ਸਨ। ਚੱਲਦੇ ਸਰਦਾਰ। ਹੁਣ ਨਾਮਾਂ ਨੂੰ ਛੱਡਦੇ, ਮੈਨੂੰ ਯਾਦ ਨਹੀਂ। ਸਹੀ ਸਹੀ ਸਹੀ। ਅੱਛਾ ਸਰਦਾਰ ਆਉਂਦੇ ਸੀ ਉਹਨਾਂ ਦੇ? ਸਰਦਾਰ ਆਉਂਦੇ ਸੀ, ਸਹੀ ਸਹੀ। ਨਵਾਬ ਆਉਂਦੇ ਸੀ। ਠੀਕ ਹੋ ਗਿਆ। ਉਹਨਾਂ ਦਾ ਰਾਬਤਾ ਸੀ ਸਿਕੰਦਰ ਖਾਂ ਪਹਿਲਵਾਨ ਦਾ ਬੜੇ ਲੋਕਾਂ ਨਾਲ। ਤੇ ਜਦੋਂ ਤੁਸੀਂ ਹਿੰਦੁਸਤਾਨ ਤੋਂ ਆ ਗਏ ਇੱਥੇ, ਗੱਡੀ ਤੁਹਾਨੂੰ ਕਿੱਥੇ ਲੈ ਕੇ ਆਈ ਫਿਰ? ਸਾਨੂੰ ਗੰਡਾ ਸਿੰਘ ਬਾਰਡਰ ਤੇ? ਬਾਰਡਰ। ਉੱਥੇ ਫਿਰ ਤੁਸੀਂ ਕੈਂਪ ਦੇ ਵਿੱਚ ਰਹੇ ਕਿ ਉੱਥੋਂ ਨਿਕਲੇ? ਜਿਹੜੇ ਲੋਕ ਤੇ ਵੱਡੇ ਟੁੱਕੇ ਸੀ ਹਾਂਜੀ ਹੋਰਾਂ ਪਿੰਡਾਂ ਦੇ, ਉਹ ਕੈਂਪਾਂ 'ਚ। ਜਾਣੀ ਜਿਹੜੇ ਲੋਕ ਸਹੀ ਆ ਗਏ ਸੀ, ਪੈਸਾ ਸਿਉਣਾ ਉਹਨਾਂ ਕੋਲ ਸੀ, ਹਾਂਜੀ ਹਾਂਜੀ, ਉਹ ਉੱਥੇ ਫਿਰ ਜਾਣੀ ਹਕੂਮਤ ਪਾਕਿਸਤਾਨ ਰਿਆਸਤ ਪਟਿਆਲਾ ਨੂੰ ਪਿੰਡੇ ਮੁਜ਼ੱਫਰਗੜ੍ਹ ਨੂੰ ਗੱਡੀ ਚਾੜਦੀ ਸੀ। ਉਹ ਕਿਉਂ ਜੀ? ਪੁਲਿਸ ਸੀ। ਅੱਛਾ ਉਹਨਾਂ ਨੇ ਕਿਹਾ ਜੀ ਇੱਧਰ ਭੇਜਣਾ ਨੇ? ਕੁਝ ਪਿੰਡੇ ਨੂੰ ਘੱਲ ਦਿੰਦੇ ਸੀ, ਕੁਝ ਮੁਜ਼ੱਫਰਗੜ੍ਹ ਨੂੰ। ਜਿਹੜੇ ਪਾਕਿਸਤਾਨ ਦੇ ਸਿਆਸਤਦਾਨਾਂ ਦੀ ਪੁਲਿਸ ਸੀ ਵੀ ਇਹ ਮਹਾਜਰ ਇਕੱਠੇ ਨਾ ਬਹਿਣ, ਸਹੀ ਸਹੀ ਸਹੀ, ਅਲੱਗ ਕਰ ਦੋ ਇਹਨਾਂ ਨੂੰ ਪਾੜੋ। ਜਾਣੀ ਕਾਇਦੇ ਆਜ਼ਮ ਮੁਹੰਮਦ ਲਿਆਕਤ ਅਲੀ ਜਨਾਹ ਦੀ ਇਹ ਪੁਲਿਸ ਸੀ ਵੀ ਇਹਨਾਂ ਨੂੰ ਜ਼ਿਲ੍ਹੇ ਵਾਈਜ਼ ਬਿਠਾਓ। ਅੱਛਾ ਜ਼ਿਲ੍ਹੇ ਵਾਈਜ਼ ਬਿਠਾਓ। ਇੱਥੇ ਦੇ ਜਿਹੜੇ ਸਿਆਸਤਦਾਨ ਇਸ ਹਲਕੇ ਦੇ ਸੀ ਉਹਨਾਂ ਦੀ ਪੁਲਿਸ ਸੀ ਵੀ ਇਹਨਾਂ ਨੂੰ ਅਲੱਗ ਬਿਠਾਓ, ਅਲੱਗ ਕਰ ਦਿਓ। ਜਾਣੀ ਸਾਡੀ ਰਿਆਸਤ ਨੂੰ ਮੁਜ਼ੱਫਰਗੜ੍ਹ ਪਿੰਡੀ, ਲੇਕਿਨ ਜਿਹੜੇ ਲੋਕ ਤੇ ਵੱਡੇ ਟੁੱਕੇ ਸੀ ਉਹ ਤੇ ਹੁਕਮ ਮੰਨ ਕੇ ਗੱਡੀਆਂ ਚੜ੍ਹ ਗਏ। ਸਹੀ ਸਹੀ। ਜਿਨ੍ਹਾਂ ਕੋਲ ਕੁਝ ਸੀ ਉਹਨਾਂ ਫਿਰ ਹੁਕੂਮਤ ਨੇ ਨਹੀਂ ਪੁੱਛੀ, ਉਹ ਸਿੱਧੇ ਪਾਕਿਸਤਾਨ 'ਚ ਵੜ ਗਏ। ਸਹੀ। ਤੁਸੀਂ ਫਿਰ ਉੱਥੋਂ ਰਾਤ ਨੂੰ ਨਿਕਲੇ ਕਿ ਦਿਨ ਨੂੰ ਨਿਕਲੇ ਜਦੋਂ ਇੱਥੋਂ ਬਾਰਡਰ ਤੇ ਆ ਗਏ? ਜਾਣੀ ਸਾਡਾ ਕਸਬਾ ਕਸੂਰ ਦੇ ਨੇੜੇ 3 ਪਿੰਡ ਖਾਲੀ ਸਨ, ਬੂੰਗਾ, ਮਾਨੀ, ਪਾਵਟ। ਸਹੀ ਸਹੀ। ਪੂਰਾ ਪਿੰਡ ਉੱਥੇ ਨੂੰ ਚਲਿਆ ਗਿਆ। ਮੇਰੇ ਅੱਬਾ ਜੀ ਆਪਣੇ 4 ਘਰ ਲੈ ਕੇ ਹਾਂਜੀ ਉੱਥੇ ਗੱਡੇ ਕਿਰਾਏ ਕਸੂਰ ਦੇ 4 ਆਪਣਾ ਕਬੀਲਾ ਲੈ ਕੇ ਕੜਿਆਲ ਕਲਾਂ ਆ ਗਏ, ਜ਼ਿਲ੍ਹਾ ਗੁਜਰਾਂਵਾਲੇ 'ਚ। ਇਹ ਇਲਾਕਾ ਉਹਨਾਂ ਦਾ ਪਹਿਲੇ ਦੇਖਿਆ ਸੀ। ਅੱਛਾ ਉਹਨਾਂ ਨੇ ਦੇਖਿਆ ਹੋਇਆ ਸੀ? ਦੇਖਿਆ। ਉਹ ਸ਼ਿਕਾਰ ਕਰਨ ਆਉਂਦੇ ਹੁੰਦੇ ਸੀ ਸੁਣਿਆ? ਨਹੀਂ, ਇੱਥੇ ਕੁਸ਼ਤੀਆਂ ਸਨ, ਜਾਣੀ ਹਿੰਦ ਦੀਆਂ ਬੜੀਆਂ ਕੁਸ਼ਤੀਆਂ ਆਏ ਸੀ, ਉਹਨਾਂ ਵਿੱਚੋਂ ਆਏ ਸਨ। ਸਹੀ ਸਹੀ ਸਹੀ। ਇੱਥੇ ਕੋਈ ਛਿੰਝ ਪਈ ਸੀ ਕੜਿਆਲ ਹਿੰਦੁਸਤਾਨ ਦੇ ਜ਼ਮਾਨੇ, ਉਹ ਰਿਆਸਤ ਪਟਿਆਲੇ 'ਚੋਂ ਇੱਥੇ ਟੀਮ ਉਹਨਾਂ ਦੀ ਇੱਥੇ ਘੁਲਣ ਵਾਸਤੇ ਆਈ ਸੀ। ਸਹੀ ਸਹੀ। ਜਾਣੀ ਇਸ ਪਿੰਡ ਦਾ ਮਾਹੌਲ ਇਹ ਸੀ ਵੀ ਕਸਬੇ ਵਰਗਾ ਸੀ, ਬੜਾ ਪਿੰਡ ਸੀ। ਪਿੰਡ ਛੱਡ ਕੇ ਆਏ ਹੋ? ਉਸ ਤਰ੍ਹਾਂ ਦਾ ਸੀ? ਉਸ ਤਰ੍ਹਾਂ ਦਾ ਵੀ ਬੜਾ ਵੱਡਾ ਪਿੰਡ ਹੈ। ਜਾਣੀ ਉਹਦਾ ਹੀ ਪਿੰਡ ਸੀ, ਨਹਿਰਾਂ ਟਿੱਬੇ ਉਸੇ ਮਾਹੌਲ ਦਾ ਸੀ। ਦੇਖਿਆ ਸੀ ਦੂਜਾ ਪਿੰਡ ਸਾਡਾ ਮਾਝੇ ਵਿੱਚ ਹੀ ਬੂੰਗਾ, ਪਾਵੜ, ਮਾਨੇਬਾਦ ਹੋ ਗਿਆ। ਉਹ ਆਪਣੇ 4-5 ਘਰ ਕਬੀਲੇ ਦੇ ਲੈ ਕੇ ਕੜਿਆਲ ਆ ਗਿਆ। ਅੱਛਾ ਕੜਿਆਲ ਆ ਗਏ। ਕੜਿਆਲ ਫਿਰ ਸਭ ਤੋਂ ਪਹਿਲੇ ਰਾਈ ਬਲੋਚਬਾਦ ਹੋ ਗਏ ਸੀ ਉਸ ਪਿੰਡ ਦੇ ਵਿੱਚ। ਕੜਿਆਲ ਪਿੰਡ ਦੇ ਵਿੱਚ ਸਾਨੂੰ ਇੱਕ ਹਿੰਦੂਆਂ ਦੀ ਜਗ੍ਹਾ ਸੀ ਬੜੀ ਖੁੱਲੀ, ਉਹ ਮਿਲੀ। ਉੱਥੋਂ ਉੱਠ ਕੇ ਫਿਰ ਸਰਵੇ ਕੀਤਾ ਤੇ ਛੋਟਾ ਪਿੰਡ ਦੇਖੋ 100 ਕੇ ਇੱਕ ਛੋਟਾ ਪਿੰਡ ਦਿਸ ਗਿਆ, ਇਹ ਵਾਲਾ। ਇੱਥੇ 5 ਘਰ ਸਿੱਖ ਮੁਸਲਮਾਨ ਹੋ ਕੇ ਰਹੇ ਸੀ ਇਸ ਪਿੰਡ ਦੇ ਵਿੱਚ। ਸਿੱਖ ਮੁਸਲਮਾਨ ਹੋ ਕੇ ਰਹਿ ਗਏ ਸੀ। ਉਹਨਾਂ ਕੋਲ ਜਦੋਂ ਮਿਲੇ, ਇੱਥੇ ਇੱਕ ਥਾਣੇਦਾਰ ਸੀ ਸਿੱਖ, ਜਿਹੜਾ ਸਾਡੇ ਇਲਾਕੇ 'ਚ ਥਾਣੇਦਾਰੀ ਕੀਤੀ ਹੈ। ਉਹ ਦੇਖ ਕੇ ਨੋਕਾਂ ਵਾਲੀਆਂ ਜੁੱਤੀਆਂ ਤੇ ਪਟਿਆਲੇ ਵਾਲੀਆਂ ਪੱਗਾਂ, ਉਹ ਕਹਿੰਦਾ ਬਈ ਰਿਆਸਤ ਪਟਿਆਲੇ ਦੇ ਰਾਜਪੂਤ ਆਏ ਨੇ। ਉਹ ਉਧਰ ਜਾਬ ਕਰਦਾ ਸੀ? ਉੱਥੇ ਜਾਬ ਕਰਦਾ ਰਿਹਾ ਸਾਡੇ ਇਸ ਪਿੰਡ ਦਾ ਸੀ। ਉਦੋਂ ਇੱਕੋ ਹੀ ਸੀ ਨਾ ਹੁਕੂਮਤ। ਸਹੀ ਸਹੀ। ਉਹਨੇ ਫਿਰ ਸਾਨੂੰ ਇੱਕ ਬੜਾ ਮਕਾਨ ਸੀ, ਉਹ ਮਾਲਕ ਬਾਪਟਾ ਵਿੱਚ ਸੀ, ਮੁਲਾਜ਼ਮਤ ਕਰਦਾ ਸੀ। ਸਹੀ ਸਹੀ। ਸਾਡੇ ਕਸਬੇ ਦੇ ਖਾਨ ਸਾਹਿਬ ਰਖਵਾ ਵੀ ਬਾਪਟਾ ਸਨ, ਇਹ ਇਕੱਠੇ ਲਾਹੌਰ ਵਾਕਫ ਸਨ। ਸਹੀ ਸਹੀ। ਜਦੋਂ ਪਿੰਡ ਦੇ ਉਹਨਾਂ ਨੂੰ ਦੱਸਿਆ, ਉਹਨੇ ਕਿਹਾ ਆ ਜਾਓ ਤੁਸੀਂ ਮੇਰੇ ਮਕਾਨ 'ਚ। ਚੁਬਾਰੇ ਸਨ, ਅਸੀਂ 4 ਘਰ ਉੱਤੇ ਚੜ ਗਏ, 4-5 ਘਰ। 100 ਕੀ ਕੜਿਆਲ ਅਸੀਂ ਫਿਰ ਛੱਡ ਆਏ। ਸਹੀ ਸਹੀ ਸਹੀ। ਫਿਰ ਇੱਥੇ ਹੌਲੀ ਹੌਲੀ ਸਾਡਾ ਪਿੰਡ ਉੱਠ ਕੇ ਆਉਂਦਾ ਗਿਆ। ਨਹੀਂ ਹੁਣ ਤੁਹਾਡੇ ਜਿਹੜੇ ਪਿੱਛੇ ਰਹਿ ਗਏ ਸੀ ਬੁੰਗੇ ਜਾਂ ਦੂਸਰੇ ਪਿੰਡਾਂ ਦੇ ਵਿੱਚ, ਸਾਰੇ ਬਰਾਦਰੀ ਪੂਰਾ ਪਿੰਡ ਉੱਥੇ ਬਹਿ ਗਿਆ, ਉਹ ਫਿਰ ਕਿਸ ਤਰ੍ਹਾਂ ਇੱਥੇ ਆਇਆ? ਉਹ ਜਦੋਂ ਅਸੀਂ ਇੱਥੇ ਆਬਾਦ ਹੋ ਗਏ, ਰਾਬਤੇ ਹੁੰਦੇ ਰਹੇ। ਹਾਂਜੀ। ਕੁਝ ਇੱਥੇ ਆ ਗਏ, ਕੁਝ ਉਹਨਾਂ 3 ਪਿੰਡਾਂ 'ਚ ਬੈਠੇ ਰਹੇ। ਅੱਛਾ ਉਸ ਪਿੰਡਾਂ 'ਚ ਬੈਠੇ ਨੇ। ਫਿਰ ਇੱਥੋਂ ਕੁਝ ਜਗ੍ਹਾ ਨਹੀਂ ਸੀ, ਘਰ ਨਹੀਂ ਸਨ, ਉਹ ਫਿਰ ਜ਼ਿਲ੍ਹਾ ਸਿਆਲਕੋਟ ਸਿਰਾਂ ਵਾਲੀ ਪਿੰਡ ਹੈ, ਹਾਂਜੀ, 10-20 ਘਰ ਫਿਰ ਉੱਥੇ ਜਾ ਕੇ ਬਾਅਦ ਹੋਏ। ਉੱਥੇ ਜਾ ਕੇ ਬਾਅਦ। ਹੁਣ ਤੁਹਾਨੂੰ ਇਹ ਪਤਾ ਹੋਣਾ ਕਿ ਤੁਹਾਡੇ ਪਿੰਡ ਜਿਹੜਾ ਕਸਬਾ ਭਰਵਾਲ ਦੇ ਕਿੱਥੇ ਆਬਾਦੀਆਂ ਬੈਠੀਆਂ ਨੇ? ਹਾਂਜੀ ਪਾਕਿਸਤਾਨ ਦੇ ਵਿੱਚ? ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਕਸੂਰ 'ਚ, ਹਾਂਜੀ, ਸਿਆਲਕੋਟ 'ਚ, ਲਾਹੌਰ, ਸਹੀ, ਸ਼ੇਖੂਪੁਰਾ, ਗੁਜਰਾਂਵਾਲਾ। ਇੱਥੇ ਤੇ ਤੁਹਾਡੇ ਉਸ ਪਿੰਡ ਦੇ ਬੰਦੇ ਆਬਾਦ ਨੇ, ਕੋਈ ਸ਼ਹਿਰਾਂ 'ਚ ਕੋਈ ਕਿੰਨੇ। ਸਹੀ ਸਹੀ ਸਹੀ। ਇਹਦਾ ਮਤਲਬ ਪੂਰਾ ਪੰਜਾਬ ਨੂੰ ਇੱਕ ਹਿਸਾਬ ਦਾ ਸਾਈਡਾਂ ਤੋਂ ਉਹਨਾਂ ਨੇ ਉੱਥੇ ਰਹਿ ਰਹੇ ਨੇ।
ਤੇ ਤੁਸੀਂ ਫਿਰ ਇਸ ਪਿੰਡ 'ਚ ਆਏ ਤੇ ਇੱਥੇ ਕਿਸ ਤਰ੍ਹਾਂ ਦਾ ਪਿੰਡ ਸੀ ਇਹ ਪਿੰਡ ਇੱਥੇ ਸਭ ਤੋਂ ਪਹਿਲੇ ਮਲਾਹ ਬਰਾਦਰੀ ਕੁਝ ਘਰ ਆ ਗਏ ਸਨ। ਜਲੰਧਰ ਦੇ ਕੁਝ ਘਰ ਆ ਗਏ ਸਨ। ਸਹੀ। ਇੱਕ 4 ਮਾਮੇ ਸੀ, 2 ਭਾਣਜੇ ਸੀ। ਸਹੀ ਸਹੀ ਸਹੀ। ਇਹ ਲੋਕ ਸਭ ਤੋਂ ਪਹਿਲੇ ਆਬਾਦ ਹੋਏ ਸੀ ਇੱਥੇ। ਕਿੰਨਾ ਕੁ ਪਿੰਡ ਸੀ ਇਹ ਵੱਡਾ, ਕਿੰਨੇ ਕੁ ਘਰ ਸੀ ਇਸ ਪਿੰਡ ਦੇ? ਛੋਟਾ ਪਿੰਡ ਸੀ। ਛੋਟਾ ਜਿਹਾ ਪਿੰਡ? ਹਾਂ, ਛੋਟਾ ਪਿੰਡ ਸੀ। ਜਣੀ ਸਿੱਖ ਆਬਾਦ ਸਨ ਇੱਥੇ। ਹਾਂਜੀ। ਉਹਨਾਂ ਦੇ ਜਣੀ ਨਾ ਛੋਟਾ ਪਿੰਡ ਸੀ। ਸਹੀ ਸਹੀ ਸਹੀ। ਅਸਾਈ ਸਨ, ਲੋਹਾਰ ਸਨ, ਉਹ ਸ਼ੁਰੂ ਤੋਂ ਹੀ ਇੱਥੇ ਨੇ ਘੁਮਿਆਰ ਸਨ। ਇਹ ਕੋਮਾ ਮੋਚੀ, ਇਹ ਪਹਿਲੇ ਤੋਂ ਇਸ ਪਿੰਡ ਦੇ ਮੁਸਲਮਾਨ ਆਬਾਦ ਸਨ। ਤੇ ਸਿੱਖ ਜਦੋਂ ਇੱਥੋਂ ਗਏ ਨੇ, ਜਿਹੜੇ ਤੁਸੀਂ ਕਹਿੰਦੇ ਮੁਸਲਮਾਨ ਹੋ ਗਏ, ਉਹ ਇੱਥੇ ਰਹਿ ਕੇ ਚਲੇ ਗਏ? ਉਹ ਜੀ ਪਹਿਲਾਂ ਇੱਥੇ ਰਹੇ। ਹਾਂਜੀ। ਮੁਸਲਮਾਨ ਹੋ ਗਏ ਸੀ। ਫਿਰ ਸਾਡੇ ਨਸ਼ਹਿਰੇ ਇੱਕ ਸ਼ਾਹ ਥਾਣੇਦਾਰ SHO ਸੀ। ਉਹਨੇ ਰਾਤ ਨੂੰ ਥਾਣੇਦਾਰ ਨੂੰ ਮਾਰਨ ਲਈ ਦਿੱਤਾ ਮੰਜ ਤੇ ਦਿੱਤਾ ਤੂਰ, ਘਲ ਤੇ ਵੀ ਉਹਨੂੰ ਮਾਰ ਦਿਓ। ਇਹ ਜਿਹੜਾ ਇੱਥੇ ਦਾ ਥਾਣੇਦਾਰ ਸੀ? ਥਾਣੇਦਾਰ ਸਿੱਖ। ਸਿੱਖ ਨੇ ਉਹ ਸਿੱਖ ਥਾਣੇਦਾਰ ਨੇ ਮੂਰਲੀ ਕੋਠੀ ਦਾ ਜਿਹੜਾ ਬੈਠਕ ਸੀ, ਹਾਂਜੀ, ਉਹ ਸਿਕੰਦਰ ਖਾਨ ਪਹਿਲਵਾਨ ਨੂੰ ਉਹਨੇ ਦੇਤੀ ਸੀ ਵੀ ਇੱਥੇ ਬੈਠੋ ਤੁਸੀਂ। ਤੇ ਪਹਿਲਵਾਨ ਸਨ, 2-3 ਪਹਿਲਵਾਨ ਹੋਰ ਸੀ। ਉਹ ਆਏ ਵੀ ਰਾਹ ਇੱਕੋ ਹੀ ਸੀ ਉਹਨਾਂ ਦਾ ਦਰਵਾਜ਼ਾ, ਜਿੱਥੇ ਅਸੀਂ ਬਹਿ ਗਏ ਸਾਂ ਉਹੀ ਦਰਵਾਜ਼ਾ ਸੀ। ਸਹੀ ਸਹੀ ਸਹੀ। ਉਹਨਾਂ ਨੂੰ ਕਿਹਾ ਵੀ ਜਾਓ, ਸ਼ਾਹ ਨੂੰ ਵੀ ਕਹੀਓ ਰਾਤ ਨੂੰ ਨਾ ਆਵੇ, ਦਿਨੇ ਆਵੇ। ਸਹੀ ਸਹੀ। ਉਹ ਰਾਤ ਨੂੰ ਪਹਿਰਾ ਦਿੰਦੇ ਹੁੰਦੇ ਸੀ। ਉਹ ਸਾਰੇ ਗੱਲ ਉਹਨਾਂ ਸੁਣ ਲਈ। ਉਸ ਵਜ੍ਹਾ ਤੋਂ, ਖੌਫ ਤੋਂ ਫਿਰ ਉਹ ਇੰਡੀਆ 'ਚ ਰਾਬਤਾ ਕੀਤਾ। ਟਰੱਕ ਆਏ, ਉਹਨਾਂ ਨੂੰ ਇੱਥੋਂ ਬਿਠਾ ਕੇ ਲੈ ਗਏ। ਇੱਥੋਂ ਸਾਰੇ ਖਾਨਦਾਨਾਂ ਨੂੰ? ਉਹ ਜਿਹੜੇ 3-4 ਖਾਨਦਾਨ ਇੱਥੋਂ ਆ ਕੇ ਲੈ ਗਏ। ਇੱਥੇ ਫਿਰ ਕੋਈ ਰਿਹਾ ਨਹੀਂ ਉਹਨਾਂ ਦਾ? ਨਹੀਂ, ਉਹਨਾਂ 'ਚ ਕੋਈ ਨਹੀਂ ਰਿਹਾ। ਉਹ ਆਪਣਾ ਫਿਰ ਸਾਰਾ ਮਾਲ ਮਤਾ ਲੈ ਕੇ ਗਏ? ਆਪਣੇ ਲੋਕ ਕੋਸ਼ਿਸ਼ ਉਹਨਾਂ ਕੀਤੀ ਸੀ। ਹਾਂਜੀ। ਫਿਰ ਉਹ ਬਾਰਡਰ ਤੋਂ ਪਾਰ ਉਹਨਾਂ ਦਾ ਸਮਾਨ ਗਿਆ ਨਹੀਂ। ਟਰੱਕ ਜਿਉਂ ਆਏ ਸੀ। ਹਾਂ ਸਹੀ ਸਹੀ। ਉਹ ਫਿਰ ਪਾਕਿਸਤਾਨ ਨੇ ਰੋਕ ਲਿਆ ਵੀ ਤੁਹਾਡਾ ਮਾਲ ਨਹੀਂ। ਉਹ ਚਲੇ ਗਏ ਸੀ। ਇੱਥੋਂ ਟਰੱਕ ਭਰ ਕੇ ਆਪਣਾ ਸਮਾਨ ਜ਼ਰੂਰਤ ਦਾ ਜੋ ਕੁਝ ਵੀ ਸੀ ਉਹ ਲਗਾਏ ਨੇ। ਤੇ ਫਿਰ ਉਹ ਪਾਰ ਬਾਰਡਰ ਤੋਂ ਉਹਨਾਂ ਦਾ ਨਹੀਂ ਹੋਣ ਦਿੱਤਾ। ਉਹ ਪਾਕਿਸਤਾਨ ਹਕੂਮਤ ਨੇ। ਅੱਛਾ ਜੀ, ਮੈਨੂੰ ਇਹ ਦੱਸੋ ਕਿ ਇਹ ਤੁਸੀਂ ਆਬਾਦ ਹੋ ਗਏ ਇਸ ਮੁਲਕ ਦੇ ਵਿੱਚ ਆ ਕੇ, ਤੁਹਾਡੇ ਕੋਲ ਕਦੀ ਰਾਬਤਾ ਹੋਇਆ ਉੱਧਰ ਹਿੰਦੁਸਤਾਨ ਦੇ ਵਿੱਚ ਉਸੇ ਪਿੰਡ ਦਾ ਕੋਈ ਤੁਹਾਡਾ ਬੰਦਾ? ਸਾਡੇ ਪਿੰਡ ਦਾ ਉੱਥੇ ਇੱਕ ਘੁਮਿਆਰ, ਹਾਂਜੀ, ਰਿਆਸਤ ਮਲੇਰਕੋਟਲੇ ਰਹਿ ਗਿਆ ਸੀ। ਫਿਰ ਉਹਨੂੰ ਉਸ ਪਿੰਡ ਦੇ ਸਿੱਖ ਲੈ ਗਏ ਕੰਮੀ ਕਰਕੇ ਵੀ ਘੁਮਿਆਰ ਹੈ। ਕੀ ਨਾਂ ਸੀ ਉਹਦਾ? ਯਾਰ ਨਾਂ ਉਹਦਾ ਨਾ ਮੈਨੂੰ ਉਹਦਾ ਨਾਂ ਚਲ ਮੈਂ ਉਹਦੇ ਬਾਪ ਦਾ ਦੱਸ ਦਿੰਦਾ। ਉਹਦੇ ਬਾਪ ਦਾ? ਨੂਰ ਜਮਾਲ। ਅੱਛਾ, ਨੂਰ ਜਮਾਲ ਦਾ ਬੇਟਾ। ਸਹੀ ਸਹੀ ਸਹੀ। ਇੱਕ ਉਧਰ ਰਹਿ ਗਿਆ ਸੀ, ਬਾਕੀ ਨੂਰ ਜਮਾਲ ਇੱਧਰ ਆ ਗਿਆ ਸੀ। ਉਹਨੂੰ ਫਿਰ ਉੱਥੇ ਦੇ ਸਿੱਖ ਰਿਆਸਤ ਮਲੇਰਕੋਟਲੇ ਚੋਂ ਲੈ ਕੇ ਵੀ ਘੁਮਿਆਰ ਆਉਂਦਾ ਜਾਂਦਾ ਸੀ ਨਾ, ਉਹਨੂੰ ਉਹਦਾ ਘਰ ਉਹਦੀ ਹਵੇਲੀ ਦੇਤੀ। ਉਹ ਹਲੇ ਵੀ ਆਬਾਦ ਹੈ ਉਸੇ ਪਿੰਡ, ਉਹ ਸਾਡੇ ਕਸਬੇ 'ਚ। ਸਹੀ 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 ਸਹੀ। ਮੈਂ ਸੁਣਿਆ ਥੋੜੇ ਦਿਨ ਪਹਿਲੇ ਉਹ ਆਇਆ ਵੀ ਸੀ ਤੁਹਾਡੇ ਕੋਲ ਇੱਥੇ? ਹਾਂ ਆਇਆ ਸੀ। ਉਹ ਮੈਨੂੰ ਰਾਏਕੋਟ ਦੇ ਦਿਲਬਾਗ ਸਿੰਘ ਨੇ ਖੁੰਡਾ ਘੱਲਿਆ ਸੀ ਉਹਦੇ ਕੋਲੇ। ਉਹ ਪਰਬਤ ਬਣਾ ਕੇ ਆਇਆ ਸੀ ਆਪਣੇ ਚਾਚਿਆਂ ਨੂੰ, ਤਾਇਆ ਨੂੰ ਮਿਲਣ। ਅੱਛਾ ਜੀ। ਕਿਹੜੇ ਉਹ ਕੌਣ ਸੀ ਤੁਹਾਡੇ, ਕੋਈ ਦੋਸਤ ਸੀ ਉੱਥੋਂ ਦੇ? ਉੱਥੇ ਮੇਰਾ ਰਾਏ ਪਿੰਡ ਦਿਲਬਾਗ ਸਿੰਘ ਮੇਰਾ ਦੋਸਤ ਸੀ। ਅੱਛਾ, ਦੋਸਤ ਸੀ। ਉਹਨਾਂ ਦਾ ਰਾਬਤਾ ਹੋ ਗਿਆ ਵੀ ਮੈਂ ਜਾਣਾ ਹੈ। ਉਹਨਾਂ ਨੇ ਫਿਰ ਉਹਦੇ ਕੋਲੇ ਖੁੰਡਾ ਘੱਲਿਆ। ਉਹ ਮੈਨੂੰ ਇੱਥੇ ਆ ਕੇ ਉਹ ਤੁਸੀਂ ਦਿਖਾ ਸਕਦੇ ਹੋ ਕੀ ਖੁੰਡਾ? ਕਿਹਨੂੰ? ਅਗਰ ਅਸੀਂ ਦੇਖਣਾ ਚਾਹੀਏ ਦੇਖੋ। ਚਲੋ ਅਸੀਂ ਤੁਹਾਨੂੰ ਤੇਰੇ ਨੂੰ ਤੁਹਾਡੇ ਦੇਖਦੇ ਹਾਂ। ਅੱਛਾ ਜੀ, ਤੇ ਉਸ ਤੋਂ ਬਾਅਦ ਇਹ ਜਿਹੜਾ ਪਿੰਡ ਸੋਹ ਕੇ, ਹਾਂ, ਇਹਦਾ ਕੋਈ ਸਿੱਖ ਵਾਪਸ ਆਇਆ ਕਦੀ ਥਾਣੇਦਾਰ ਦਾ ਜਾਂ ਥਾਣੇਦਾਰ ਦਾ? ਨਹੀਂ, ਇੱਕ ਸਿੱਖ ਆਇਆ ਸੀ ਆਪਣੇ ਜ਼ਮੀਨ ਦੇ ਕਾਗਜ਼ ਕੁਗਜ਼ ਲੈਣ, ਕਿਉਂਕਿ ਉਜਾੜੇ ਤੋਂ ਪਹਿਲੇ ਉਹ ਜੇਲ੍ਹ ਵਿੱਚ ਸਨ। ਅੱਛਾ ਜੀ। ਅਨੋਖਾ ਸਿੰਘ। ਅਨੋਖਾ ਸਿੰਘ। ਹਾਂ, ਉਹ ਆਏ ਨੇ ਇੱਥੇ ਪਹਿਲੀਆਂ 'ਚ। ਫਿਰ ਉਹ ਆਪਣੇ ਉਹ ਜ਼ਰੂਰੀਆਤ ਪੂਰੀ ਕਰਕੇ ਚਲੇ ਗਏ। ਲੈ ਗਏ ਆਪਣੇ? ਲੈ ਗਏ। ਸਹੀ ਸਹੀ। ਉਸ ਤੋਂ ਬਾਅਦ ਨਹੀਂ ਫਿਰ ਕੋਈ? ਨਹੀਂ, ਫਿਰ ਕੀ ਹੋਣਾ। ਠੀਕ ਹੈ ਜੀ। ਮੈਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਪਿੰਡ ਸੀ ਕਸਬਾ ਭੁਰਾਲ ਜੀ, ਉਹ ਕਿਸ ਤਰ੍ਹਾਂ ਆਬਾਦ ਹੋਇਆ ਸੀ? ਉਹਦੇ ਬਾਰੇ ਸਾਨੂੰ ਥੋੜਾ ਬਹੁਤ ਦੱਸੋ। ਜਨਾਬ, ਸਾਡਾ ਮੰਜਾਂ ਦਾ ਪਿੰਡ ਸੀ ਕੋਲਡ। ਕੋਲਡ ਦਾਦੇ ਹੰਬੋ ਨੇ ਆਬਾਦ ਕੀਤਾ ਸੀ ਸਾਡੇ। ਸਹੀ ਸਹੀ। ਉੱਥੇ ਦਾਦੇ ਹੰਬੋ ਦੀ ਵੀ ਕਬਰ ਹੈ, ਕੁਲਡੀਆ ਦੀ ਵੀ ਕਬਰ ਹੈ। ਸਹੀ ਸਹੀ। ਉਹਨਾਂ ਦੀ ਔਲਾਦ ਫਿਰ ਰਾਏ ਕਮਾਲ ਖਾਂ, 2 ਭਾਈ ਸਨ। ਸਹੀ। ਇੱਕ ਕਸਬਾ ਇੱਕ ਹਿੰਦੂ ਦਾ ਪਿੰਡ ਸੀ। ਜਿਹੜਾ ਕਸਬਾ ਭੁਰਾਲ ਹਿੰਦੂ ਦਾ ਪਿੰਡ ਸੀ। ਸਹੀ ਸਹੀ। ਇਹਦੇ ਵਿੱਚ ਕੁਝ ਰਕਬਾ ਸੀ ਪੱਕਾ, ਜਿੱਥੇ ਘਾਹ 12 ਮਹੀਨੇ ਰਹਿੰਦਾ ਸੀ।
ਕੋਲੋਂ ਸਾਡੇ ਬਜ਼ੁਰਗਾਂ ਦੀਆਂ ਘੋੜੀਆਂ ਭੱਜ ਕੇ ਉਹ ਘਾਹ ਚ ਆਉਂਦੀਆਂ ਸਨ। ਸਹੀ ਸਹੀ। ਉਹ ਨਾਲ ਹੀ ਸੀ ਪਿੰਡ ਤੁਹਾਡਾ ਵੀ? ਨਾਲੇ ਸੀ ਕੁਝ ਫਾਸਲੇ ਤੇ। ਸਹੀ। ਉਹ ਫੜ ਕੇ ਲਿਜਾਂਦੇ ਸਨ। ਫਿਰ ਉਹਨਾਂ ਨੇ ਵਾਦਿਆਂ ਤੇ ਆਇਆ ਵੀ ਪਿੰਡ ਖੋਵੋ, ਘੋੜੀਆਂ ਜਿਹੀਆਂ ਆਉਂਦੀਆਂ ਨੇ। ਉਹਨਾਂ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ, ਤੁਹਾਡੇ ਬਜ਼ੁਰਗਾਂ ਨੇ ਕਿਹਾ? ਸਾਡੇ ਬਜ਼ੁਰਗਾਂ ਨੇ। ਸਹੀ ਸਹੀ। ਕਿ ਪਿੰਡ ਦੇ ਵਿੱਚ ਹੀ ਆ ਜਾਂਦੇ ਵੀ ਇਹਨੂੰ ਪਿੰਡ ਹੀ ਤੋਂ ਖੋਈਏ। ਉਹਦਾ ਕਿਲ੍ਹਾ ਸੀ। ਸਹੀ ਸਹੀ। ਹਿੰਦੂ ਦਾ ਕਿਲ੍ਹਾ ਬਣਿਆ ਸੀ ਉਸ ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਹਿੰਦੂ ਨੇ ਆਬਾਦ ਕੀਤਾ ਸੀ, ਹਿੰਦੂ ਦਾ ਕਿਲ੍ਹਾ ਸੀ। ਸਾਡੇ ਬਜ਼ੁਰਗਾਂ ਨੇ ਦਿੱਲੀੋਂ ਬਾਦਸ਼ਾਹੀ ਘੋੜੇ ਕੱਢੇ ਹਕੂਮਤ ਦੇ। ਸਹੀ। ਰਾਤ ਨੂੰ ਉਹਦੇ ਕਿਲ੍ਹੇ 'ਚ ਬੰਨ੍ਹਤੇ। ਸਹੀ ਸਹੀ। ਆਪ ਹੀ ਮੁਖਬਰ ਹੋ ਗਏ। ਫੌਜਾਂ ਚੜੀਆਂ, ਹਿੰਦੂ ਨੂੰ ਬੰਨ੍ਹ ਕੇ ਲੈ ਗਏ। ਅਸੀਂ ਕੁੱਲ ਛੱਡ ਕੇ ਕਸਬੇ ਆਬਾਦ ਹੋ ਗਏ। ਕਸਬੇ 'ਚ ਆਬਾਦ ਹੋ ਗਏ। ਸਹੀ ਸਹੀ ਸਹੀ। ਤੇ ਇਸ ਤਰ੍ਹਾਂ ਤੁਹਾਡਾ ਉਹ ਪਿੰਡ ਪਿਆ? ਇਸ ਤਰ੍ਹਾਂ ਸਾਡਾ ਫਿਰ ਪਿੰਡ ਬਣਿਆ। ਅੱਛਾ, ਮੈਨੂੰ ਇਹ ਦੱਸੋ, ਤੁਹਾਨੂੰ ਆਪਣੇ ਪਿੰਡ ਦੇ ਖੂਹਾਂ ਦੀ, ਡੇਰਿਆਂ ਦੀ ਕੋਈ ਨਾਮਾਂ ਦਾ ਪਤਾ ਹੈ ਕਿ ਕਿਹੜੇ ਕਿਹੜੇ ਤੁਹਾਡੇ ਡੇਰੇ ਉੱਥੇ ਚੱਲਦੇ ਸਨ? ਸਾਡੇ ਡੇਰੇ ਨਹੀਂ ਸੀ, ਖੂਹ ਸਨ। ਅੱਛਾ, ਖੂਹ ਸਨ। ਪਿੰਡ ਵਿੱਚ ਸੀ। 4 ਸਵੇਰੇ ਹਵੇਲੀਆਂ ਹੁੰਦੀਆਂ ਸੀ, ਵਿਚਕਾਰ ਪਿੰਡ ਹੁੰਦਾ ਸੀ। ਪੱਤੀਆਂ ਦੀਆਂ ਵੱਖੋ ਵੱਖ ਆਪਣੀਆਂ ਆਪਣੇ ਆਪਣੇ ਹਵੇਲੀਆਂ ਸੀ। ਆਪਣਾ ਆਪਣਾ ਪਾਸਾ ਹੁੰਦਾ ਸੀ। ਮੂਹਰੇ 7 ਛੱਡੇ ਹੁੰਦੇ ਸੀ। ਉੱਥੇ ਕਣਕ, ਛੋਲੇ, ਮਸਰ ਜੋ ਫਸਲ ਸੀ ਉੱਥੇ ਲਿਆ ਕੇ ਗਾਂਹਦੇ ਸੀ। ਫਸਲਾਂ ਬਾਹਰੋਂ ਚੁੱਕ ਚੱਕ ਕੇ ਇਕੱਠੇ। ਅੱਛਾ, ਸਾਰੇ ਪਿੰਡ ਉੱਥੇ ਆਪਣੇ ਆਪਣੇ ਜਾਨੀ ਨਾ 7 ਛੱਡੀ ਹੁੰਦੀ ਸੀ। ਆਪਣੇ ਆਪਣੇ ਪਿੰਡ ਦੇ 4 ਸਵੇਰੇ ਹਵੇਲੀਆਂ ਹੁੰਦੀਆਂ ਸੀ, ਵਿੱਚ ਪਿੰਡ ਹੁੰਦਾ ਸੀ, ਆਪਣੀ ਆਪਣੀ ਪੱਤੀ ਦਾ ਪਾਸਾ। ਸਹੀ ਸਹੀ ਸਹੀ। 6 ਹੀ ਤਕੀਏ ਸਨ, ਉਹਨਾਂ 'ਚ ਫਕੀਰ ਬੈਠੇ ਹੁੰਦੇ ਸੀ। ਤੇ ਕੋਈ ਦਰਖਤ ਵੀ ਹੈ ਸਨ? ਦਰਖਤ ਬੜੇ, ਬੋੜ, ਪਿੱਪਲ, ਬੇਰੀਆਂ, ਸਹੀ ਸਹੀ, ਕਿਕਰਾਂ, ਟਾਹਲੀਆਂ, ਨਿੰਮਾਂ। ਪਿੰਡ ਦੇ ਵਿੱਚ ਹਰ ਤਕੀਏ ਦੇ ਵਿੱਚ ਬੜੇ ਬੜੇ ਬੋੜ ਸਨ। ਵੱਡੇ ਵੱਡੇ ਬੋੜ? ਹਾਂ। ਤੇ ਜਿਹੜੇ ਜ਼ਿਮੀਂਦਾਰਾਂ ਬੜਾ ਘਰ ਸੀ, ਉਹਨਾਂ ਦੀਆਂ ਹਵੇਲੀਆਂ 'ਚ ਵੀ ਬੋੜ ਸਨ। ਸਹੀ ਸਹੀ ਸਹੀ। ਤੇ ਖੂਹ ਜਿਹੜੇ ਤੁਹਾਡੇ ਸਨ ਉੱਥੇ ਪੈਲੀਆਂ ਦੇ ਵਿੱਚ, ਉਹਨਾਂ ਦੇ ਡੇਰਿਆਂ ਦੇ ਨਾਂ ਵੀ ਰੱਖੇ ਸੀ ਕਿ ਬਸ ਖੂਹਾਂ ਦੇ ਨਾਂ ਸਨ? ਅੱਛਾ, ਖੂਹਾਂ ਦੇ ਨਾਂ ਸਨ। ਹਾਂ। ਕਿਹੜੇ ਕਿਹੜੇ ਖੂਹ ਸਨ? ਸਾਡਾ ਖੂਹ ਸੀ ਬਾਜੂ ਵਾਲਾ। ਬਾਜੂ ਵਾਲਾ? ਬਾਜੂ ਆਣਾ। ਬਾਜੂ ਆਣਾ। ਇੰਜ ਖੂਹਾਂ ਦੇ ਨਾਂ ਸਨ, ਬੰਦਿਆਂ ਦੇ ਨਾਂ ਤੇ ਵੀ ਸੀ। ਨਹੀਂ, ਖੂਹ ਹਰ ਘਰ ਨੇ ਲਾਇਆ ਸੀ। ਅੱਛਾ, ਉਹਨਾਂ ਦੇ ਬੰਦਿਆਂ ਦੇ ਨਾਂ ਤੇ ਪੈ ਗਿਆ? ਉਹ ਬੰਦਿਆਂ ਦੇ ਨਾਂ ਤੇ ਸੀ। ਇਹ ਜੀ ਕਮਾਲ ਕੇ ਖੂਹ ਨੇ, ਮਰਾਦੇ ਕੇ ਖੂਹ ਨੇ, ਇਹ ਫੀਦੇ ਕੇ ਖੂਹ ਨੇ। ਹਾਂਜੀ, ਖੂਹ ਹੁੰਦੇ ਸੀ। ਹਾਂਜੀ। ਡੇਰੇ ਨਹੀਂ ਸੀ ਹੁੰਦੇ ਖੂਹਾਂ ਤੇ, ਕੋਠੇ ਨਹੀਂ ਸੀ ਹੁੰਦੇ। ਮਾਲ ਸਾਡਾ ਪਿੰਡ ਹੀ ਹੁੰਦਾ ਸੀ। ਪਿੰਡ ਹੀ ਹੁੰਦਾ ਸੀ ਸਾਰਾ? ਜਾਣੀ ਉੱਥੇ ਕੋਠਾ ਵੀ ਨਹੀਂ ਸੀ ਹੁੰਦਾ, ਖੂਹ ਤੇ ਰੁੱਖ ਹੁੰਦੇ ਸੀ। ਸਹੀ 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 ਹੋ ਗਿਆ। ਤੇ ਤੁਹਾਡੇ ਯਾਰ ਬੇਲੀ ਹੋਰ ਵੀ ਕੋਈ ਹੈ ਸਨ ਉੱਥੇ ਨਾਲ ਦੇ ਪਿੰਡਾਂ ਦੇ? ਜਦ ਤੱਕ ਅੱਬਾ ਜੀ ਜਿਉਂਦੇ ਰਹੇ ਨੇ, ਸਿੱਖਾਂ ਦੇ ਖਤ ਆਉਂਦੇ ਹੁੰਦੇ ਸਨ। ਜਦੋਂ ਤੱਕ ਅੱਬਾ ਜੀ ਤੁਹਾਡੇ ਜਿਉਂਦੇ ਸਨ, ਉਹ ਮਰ ਗਏ ਤੇ ਉਹ ਖਤ ਭੇਜਣ ਵਾਲੇ ਵੀ ਮਰ ਗਏ। ਸਹੀ ਸਹੀ। ਉਹਨਾਂ ਦੇ ਹਾਨ ਦੇ ਜਿਹੜੇ, ਉਹ ਵੀ ਸਾਰੇ ਮਰ ਗਏ। ਸਹੀ ਹੋ ਗਿਆ। ਹੁਣ ਤੇ ਸਿਰਫ ਇੱਕ ਰਾਏਕੋਟ ਦਿਲਬਾਗ ਸਿੰਘ ਹੈ। ਹਾਂਜੀ। ਉਹ ਇੱਥੇ ਨਨਕਾਣੇ ਆਉਂਦਾ, ਉਹ ਸਾਨੂੰ 1-2 ਵਾਰੀ ਮਿਲ ਗਿਆ। ਸਹੀ ਸਹੀ। ਹਾਂਜੀ। ਉਹ ਰਾਏਕੋਟ ਦਾ ਹੈ। ਜਾਣੀ ਸਾਡੇ ਪਿੰਡ ਦਾ ਸਿੱਖ ਕੋਈ ਨਹੀਂ ਆਇਆ ਇੱਥੇ ਕਦੇ। ਤੁਹਾਡੇ ਕੋਲ ਨਹੀਂ ਆਇਆ? ਹਾਂ। ਬੜੀ ਗੱਲ ਹੈ ਜੀ। ਫਿਰ ਵੀ ਉਹਨੇ ਯਾਦ ਰੱਖਿਆ, ਉਹ ਆਇਆ। ਉਹ ਤੇ ਮੁੰਡਾ ਇਤਫਾਕੀ ਆ, ਜਾਣੀ ਉਹਦੇ ਨਾਲ ਤਲਕ ਕੋਈ ਨਹੀਂ ਸੀ ਪਹਿਲੇ। ਹਾਂਜੀ। ਉਹ ਇੱਕ ਸਿੱਖ ਸੀ, ਅੰਮ੍ਰਿਤਸਰੀ ਆ, ਕੜਿਆਲ ਉਹਦਾ ਮਸੇਰ ਸੀ। ਇਹ ਮੁਸਲਮਾਨ ਨੇ, ਉਹ ਸਿੱਖ ਨੇ, ਉਹਨਾਂ ਦੇ ਨਾਲ ਆਇਆ ਸੀ। ਫਿਰ ਉਹ ਇਲਾਕੇ ਦੇ ਮਾਹੌਲ ਨਾਲ ਸਾਨੂੰ ਮਿਲਿਆ। ਉਸ ਤੋਂ ਫਿਰ ਜਾਣੀ ਹੁਣ 4-5 ਸਾਲ ਤੋਂ ਉਹਦੇ ਨਾਲ ਯਾਰੀ ਦੋਸਤੀ, ਮਰਾਸਮ ਹੈ। ਸਹੀ ਸਹੀ। ਉਂਝ ਖਾਨਦਾਨੀ ਤਲਕ ਕੋਈ ਨਹੀਂ ਸੀ। ਠੀਕ ਹੋ ਗਿਆ। ਅੱਛਾ ਜੀ, ਮੈਨੂੰ ਆਪਣੇ ਬਜ਼ੁਰਗਾਂ ਦੇ ਬਾਰੇ ਦੱਸੋ ਕਿ ਉਹਨਾਂ ਦੇ ਕਿਹਨਾਂ ਕਿਹਨਾਂ ਨਾਲ ਤਲਕ ਸਨ? ਉਹਨਾਂ ਦੇ ਜੇ ਹਰ ਬੜੇ ਆਦਮੀ ਨਾਲ ਤਲਕ ਸਨ। ਸਿੱਖ ਵੀ ਉਹਨਾਂ ਦੇ ਬੜੇ ਅੱਛੇ ਦੋਸਤ ਸਨ। ਸਿੱਖ ਵੀ ਯਾਰ ਸਨ ਉਹਨਾਂ ਦੇ? ਦੋਸਤ ਸਨ। ਤੇ ਹਿੰਦੂ ਵੀ ਸਨ ਯਾਰ? ਨਹੀਂ, ਸਿੱਖ ਜ਼ਿਆਦਾ। ਸਿੱਖ ਹੀ ਸਨ। ਤੇ ਨਾਂ ਪਤਾ ਨੇ ਉਹਨਾਂ ਦੇ ਸਿੱਖਾਂ ਦੇ? ਕਿਉਂਕਿ ਅਗਰ ਕੋਈ ਦੇਖ ਰਿਹਾ ਹੋਵੇਗਾ ਤੇ ਕੀ ਪਤਾ ਸਾਡਾ ਰਾਬਤਾ ਕਰੇ। ਉਹ ਤੁਹਾਨੂੰ ਦੱਸਿਆ ਵੀ ਉਹ ਜਿਹੜੇ ਵੇਲੇ ਸੀ ਉਹ ਮਰ ਗਏ। ਤੁਹਾਨੂੰ ਮੈਂ ਇੱਕ ਗੱਲ ਸੁਣਾਉਣਾ। ਹਾਂਜੀ। ਕਾਕੜਾ ਪਿੰਡ ਸੀ ਰਾਜਪੂਤਾਂ ਦਾ। ਸਹੀ ਸਹੀ। ਉਹਦੇ ਤੇ ਹਮਲਾ ਹੋਇਆ। ਕਿਹੜੀ ਉੱਥੇ ਨਾਲ ਹੀ ਸੀ? ਸਾਡੇ ਕੋਲੇ ਸੀ ਕਾਕੜਾ, ਨਾਨਕੇ। ਅੱਛਾ ਅੱਛਾ ਅੱਛਾ। ਉਹ ਕਾਕੜਾ ਪਿੰਡ ਸੀ, ਉੱਥੇ ਜਾਣੀ ਸਿੱਖਾਂ ਦਾ ਹਮਲਾ ਹੋ ਗਿਆ, ਵੱਡੇ ਟੁੱਕੇ ਗਏ। ਉਹਨਾਂ ਰਾਜਪੂਤਾਂ ਨੇ ਜਵਾਨ ਕੁੜੀਆਂ ਇੱਕ ਕਮਰੇ 'ਚ ਬੰਦ ਕੀਤੀਆਂ ਹੋਈਆਂ ਸੀ। ਮਿੱਟੀ ਦੇ ਪੀਪੇ ਰੱਖੇ ਸੀ ਵੀ ਜੇ ਮੋਰਚੇ ਟੁੱਟ ਗਏ ਉੱਤੋਂ ਪਾੜ ਕੇ ਅੱਗ ਲਾ ਕੇ ਮਾਰ ਦਿਆਂਗੇ। ਲੇਕਿਨ ਜਿਹੜੇ ਸੂਰਮੇ ਸੀ ਮਰ ਗਏ, ਦੂਜੇ ਭੱਜ ਗਏ। ਸਹੀ ਸਹੀ। ਜਦੋਂ ਅਸੀਂ ਕੈਂਪਾਂ 'ਚ ਪਹੁੰਚ ਗਏ ਤੇ ਉਹ ਲੋਕ ਉੱਥੇ ਆਏ, ਉਸੇ ਪਿੰਡ ਦੇ, ਉਸ ਪਿੰਡ ਦੇ ਭੱਜ ਕੇ ਰਿਆਸਤ ਮਲੇਰਕੋਟਲੇ 'ਚ ਆਏ। ਸਹੀ ਸਹੀ ਸਹੀ।
ਉਹਨਾਂ ਨੇ ਮੇਰੇ ਅੱਬਾ ਜੀ ਨੂੰ ਦੱਸਿਆ ਵੀ ਪਹਿਲਵਾਨਾਂ 40 ਕੁੜੀਆਂ ਸਾਡੀਆਂ ਕਾਬੂ ਆ ਗਈਆਂ। ਫਿਰ ਮੇਰੇ ਅੱਬਾ ਜੀ ਰਿਆਸਤ ਪਟਿਆਲਾ ਦੇ ਵਿੱਚ ਇੱਕ ਜੈਲਦਾਰ ਸਿੱਖ ਉਹਨਾਂ ਦੇ ਦੋਸਤ ਸਨ, ਉਹਨਾਂ ਕੋਲੇ ਗਏ। ਉਹਦਾ ਭਾਈ ਵੀ ਜਥੇਦਾਰ ਸੀ। ਉਹਨੇ ਕਿਹਾ ਮੈਂ ਸੱਦਦਾ। ਜਥੇਦਾਰ ਨੂੰ ਸੱਦਿਆ ਵੀ ਉਸ ਪਿੰਡ ਅਸੀਂ ਨਹੀਂ ਗਏ, ਫਲਾਂ ਜਥਾ ਸੀ, ਉਹ ਲੁੱਟਦਾ ਮਾਲ ਫਲਾਂ ਪਿੰਡ ਹੈ, ਅੱਜ ਰਾਤ ਨੂੰ ਉਹਨਾਂ ਨੇ ਫਲਾਂ ਪਿੰਡ ਨੂੰ ਪੈਣਾ। ਉਹਨੂੰ ਜੈਲਦਾਰ ਨੇ ਕਿਹਾ ਕਰ ਕੋਸ਼ਿਸ਼ ਭਾਈ। ਉਹ ਆਪਣੀ ਘੋੜੀ ਤੇ ਚੜ੍ਹ ਕੇ ਉਸ ਪਿੰਡ ਗਿਆ। ਉਹ ਅੰਦਰ ਬੰਦ ਸਨ, ਬਾਹਰ ਇੱਕ ਸਿੱਖ ਪਹਿਰੇ ਤੇ ਸੀ, ਕੁੜੀਆਂ ਸਾਰੀਆਂ ਅੰਦਰ ਸਨ। ਉਹਨੇ 2 ਡਾਂਗਾ ਮਾਰੀਆਂ, ਚਾਬੀ ਲਈ। ਉਹਨਾਂ 40 ਕੁੜੀਆਂ ਨੂੰ ਮਲੇਰਕੋਟਲੇ ਕਿਲੋ ਵਾਲੇ ਬਾਗ ਛੱਡ ਗਿਆ ਵੀ ਲੈ ਵੀ ਹੁਣ ਅੱਗੇ ਤੁਹਾਡੇ ਪਿੰਡ ਨੂੰ ਮੈਂ ਨਹੀਂ ਜਾਣਦਾ, ਸਿਕੰਦਰ ਖਾਂ ਪਹਿਲਵਾਨ ਕਸਬੇ ਵਾਲਾ ਤੁਹਾਨੂੰ ਉੱਥੇ ਪੁੱਛ ਲਿਓ। ਬੜੀ ਗੱਲ ਹੈ ਜੀ, ਬੜਾ ਵੱਡੀ ਗੱਲ ਹੈ। ਜਾਨੀ ਇਸ ਤਰ੍ਹਾਂ ਦੇ ਸਿੱਖ ਵੀ ਉਹਨਾਂ ਦੇ ਬੁਜ਼ਦਲ ਵਿੱਚ ਭੱਜ ਗਏ ਆ ਗਏ, ਲੇਕਿਨ ਫਿਰ ਨਹੀਂ ਉਹ ਭੱਜ ਕੇ ਆਉਂਦੇ, ਕੋਈ ਮਰ ਗਏ, ਕੋਈ ਵਿਚਾਰੇ ਜਾਨ ਬਚਾ ਕੇ ਭੱਜ ਲਏ। ਸਹੀ ਬੜੀ ਗੱਲ ਹੈ ਜੀ, ਬੜੀ ਗੱਲ ਹੈ। ਇਹ ਤੈਨੂੰ ਮਾਰਕਾ ਦੱਸਦਾ ਸਿੱਖਾਂ ਦਾ। ਲੇਕਿਨ ਸਾਰੇ ਉਸ ਟਾਈਮ ਮਾੜਾ ਸੀ, ਲੇਕਿਨ ਬੰਦੇ ਮਾੜੇ ਨਹੀਂ ਸੀ। ਬੰਦੇ ਚੰਗੇ ਵੀ, ਸਾਰੀ ਉਮਰ ਇਕੱਠੇ ਰਹੇ, ਰਲਵੇਂ ਜਿਹੇ ਬੰਦੇ ਹੁੰਦੇ ਨੇ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਵੀ ਜਾਣੇ ਮੇਰੇ ਅੱਬਾ ਜੀ ਦੇ ਆਉਂਦਾ ਵਿੱਚ ਹਾਂਜੀ ਸਿੱਖ ਕਬੀਲੇ ਨਾਲ, ਪਹਿਲਵਾਨਾਂ ਨਾਲ, ਬੜੇ ਲੋਕਾਂ ਨਾਲ ਅੱਛੇ ਤਾਲੁਕ ਸੀ। ਸਹੀ ਨਹੀਂ ਜੀ, ਉਹ ਵੀ ਫੌਤ ਹੋ ਗਏ, ਇਹ ਵੀ ਫੌਤ ਹੋ ਗਏ, ਹੁਣ ਪਿੱਛੇ ਰਾਬਤੇ ਕੋਈ ਨਹੀਂ। ਅੱਛਾ ਜੀ, ਕੋਈ ਹੋਰ ਵੀ ਸਾਨੂੰ ਕੋਈ ਗੱਲ ਦੱਸੋ ਉਸ ਪਿੰਡ ਦੀ, ਆਪਣੇ ਪੁਰਾਣੇ ਪਿੰਡ ਦੀ। 6 ਭਾਈ ਸਨ। ਹਾਂਜੀ। ਇੱਕ ਬਜ਼ੁਰਗ ਸੈयद ਸ਼ਾਹ ਹੁਸੈਨ। ਸਹੀ ਉੱਥੇ 4 ਪੈਲੀਆਂ ਦੇ ਸੱਥ ਸੀ, ਵਿੱਚ ਕਿਕਰਾ ਸਨ, ਖੂਹੀ ਲੱਗੀ ਸੀ, ਉੱਥੇ ਆ ਕੇ ਬੈਠ ਗਿਆ। ਬਜ਼ੁਰਗ ਆ ਕੇ ਬਹਿ ਗਏ। ਤੁਹਾਡੇ ਪਿੰਡ ਕਸਬਾ ਭਰਾਲ। ਉਹ ਰਾਏ ਕਮਾਲ ਕਿਆਂ ਦੀ ਪਤੀ ਦੀ ਉਹ 4-5 ਕਿੱਲੇ ਸੀ ਸੈਦ ਖਾਨ ਦੀ। ਉੱਥੇ ਨਾ ਦੂਰਾ ਜੋਤਾ ਲਾਣ ਲਈ ਡੰਗਰਾਂ ਨੂੰ ਪੱਠੇ ਪਾ ਦੇਣੇ, ਖੂਹੀ ਤੋਂ ਪਾਣੀ ਪਿਲਾ ਦੇਣਾ, ਚਬੱਚਾ ਸੀ, ਪੱਕੀ ਜ਼ਮੀਨ ਸੀ, ਘਾਹ ਘੂ ਵੀ ਸੀ। ਉਹ ਸੈयद ਘੋੜਾ ਸਵਾਰ ਸੀ, ਉੱਥੇ ਆ ਕੇ ਬਹਿ ਗਏ। ਰਾਏ ਸੈਦ ਖਾਨ ਉਹਨਾਂ ਨੂੰ ਉਠਾਉਂਦਾ ਸੀ ਵੀ ਇੱਥੋਂ ਉੱਠ ਕੇ ਚਲਾ ਜਾ। ਉਹ ਕਹਿੰਦਾ ਸੀ ਮੈਂ ਤੇਰਾ ਕੀ ਲੈਣਾ, ਇਹ ਰੱਬ ਦੀ ਜ਼ਮੀਨ ਹੈ, ਤੈਨੂੰ ਮੈਂ ਕੀ ਕਹਿਣਾ। ਉਹਨੇ ਚੂੜੇ ਵੀ ਰਾਤ ਨੂੰ 2 ਦਫਾ ਕੱਲੇ ਮਾਰਨ ਲਈ ਉਸ ਬਜ਼ੁਰਗ ਨੂੰ। ਅੱਗੇ ਜੋ ਚੂੜੇ ਜਾਂਦੇ ਸੀ, ਲੱਤ ਕਿਤੇ, ਸਿਰ ਕਿਤੇ, ਬਾਂਹ ਕਿਤੇ ਹੁੰਦੀ ਸੀ ਉਹਨਾਂ ਬਜ਼ੁਰਗਾਂ ਦੀ। ਉਹ ਆਂਦੇ ਸੀ ਮਾਰਿਆ ਜਾਂਦਾ, ਉਹ ਆ ਕੇ ਕਹਿੰਦੇ ਸੀ ਮਾਰਿਆ ਜਾਂਦਾ। ਉਹ ਫਿਰ ਜਿੰਦਾ ਦੁਬਾਰਾ ਫਿਰ ਕੱਲੇ, ਦੁਬਾਰਾ ਵੀ ਉਹੀ ਕੁਛ ਹੋਇਆ। ਇੱਕ ਕੁੱਤਾ ਨੇੜੇ ਸੀ, ਉਹਨਾਂ ਨੇ ਚੂੜਿਆਂ ਨੇ ਕੁੱਤੇ ਨੂੰ ਮਾਰ ਕੇ ਆਪਣੇ ਹਥਿਆਰ ਲਵੇੜ ਲਏ, ਬੁਲਾ ਲਿਆ, ਆ ਲਓ ਜੀ ਮਾਰਿਆ ਜਾਂਦਾ। ਉਹ ਫਿਰ ਜਿੰਦਾ। ਰਾਏ ਸੈਦ ਖਾਨ ਫਿਰ ਘੋੜੇ ਤੇ ਚੜ੍ਹ ਕੇ ਖੁਦ ਗਏ, ਤਲਵਾਰ ਕੱਢੀ ਤੇ ਤੈਨੂੰ ਮੈਂ ਕਦਮ ਡੱਕਦਾ ਵੀ ਚਲਾ ਜਾ, ਤੂੰ ਜਾਂਦਾ ਨਹੀਂ। ਬਾਂਹ ਉੱਪਰ ਹੀ ਸੁੱਕ ਗਈ, ਥੱਲੇ ਆਵੇ ਨਾ, ਬਾਂਹ ਉੱਪਰ ਹੀ ਰਹਿ ਗਈ, ਅੜ ਗਈ, ਉੱਥੇ ਆਕੜ ਗਈ। ਮਿੰਨਤਾਂ ਕਰਨ ਲੱਗ ਗਿਆ। ਉਹਨੇ ਕਿਹਾ ਲੈ ਸੈਦ ਖਾਨ ਮੈਂ ਤੇ ਇੱਥੇ ਹੀ ਰਵਾਂਗਾ, ਤੂੰ ਪੱਕਦੀਆਂ ਹਾਂਡੀਆਂ ਸਿਰਾਂ ਤੇ ਰੱਖ ਕੇ ਪਿੰਡ ਛੱਡੇਗਾ। ਬਜ਼ੁਰਗਾਂ ਨੇ ਕਿਹਾ। ਉਹ ਫਿਰ ਇਸ ਤਰ੍ਹਾਂ ਹੀ ਹੋਇਆ ਕਿ ਸੈਦ ਖਾਨ ਆਪਣਾ ਬਾਲ ਬੱਚਾ ਗੱਡਾ ਪਿੰਡ ਪੱਕਦੀਆਂ ਹਾਂਡੀਆਂ ਲੈ ਕੇ ਪਿੰਡ ਛੱਡ ਗਿਆ ਸੀ। ਉਸ ਪਿੰਡ ਤੋਂ ਚਲਾ ਗਿਆ ਸੀ। ਬਦਵਾ ਲੱਗ ਗਈ ਬਦਵਾ। ਉਹਨਾਂ ਬਜ਼ੁਰਗਾਂ ਦਾ ਨਾਮ ਸੀ ਸ਼ਾਹ ਹੁਸੈਨ। ਉਹ ਫਿਰ ਉਸੇ ਪਿੰਡ ਰਹੇ, ਉਸੇ ਪਿੰਡ ਰਹੇ। ਉਹ ਅੱਗੇ ਆਉਂਦੀ ਹੈ ਤੇਰੇ ਵਿੱਚ। ਹਾਂਜੀ, ਉਸੇ ਪਿੰਡ 'ਚ ਹੀ ਰਹੇ, ਉੱਥੇ ਬੈਠੇ ਰਹੇ। ਫਿਰ ਦੂਸਰੇ ਲੋਕ ਫਿਰ ਜ਼ਿਆਦਾ ਇੱਜ਼ਤ ਕਰਨ ਲੱਗ ਗਏ ਉਹਨਾਂ ਦੀ। ਦਿੱਲੀੋਂ ਇੱਕ ਰਾਜੇ ਨੇ ਵਜ਼ੀਰ ਨੂੰ ਮੁਲਕ ਬਦਲ ਕਰਤਾ ਸੀ। ਚਲਦਾ ਉਹਨਾਂ ਬਜ਼ੁਰਗਾਂ ਕੋਲੇ ਰਾਤ ਠਹਿਰਿਆ। ਉਹਨਾਂ ਪੁੱਛਿਆ ਜੀ ਮੁਸਾਫਰਾ ਕਿੱਥੋਂ ਚੱਲਿਆ, ਕਿੱਥੇ ਜਾਣਾ। ਉਹਨੇ ਕਿਹਾ ਜੀ ਮੈਂ ਵਜ਼ੀਰ ਸੀ, ਮੇਰੇ ਤੋਂ ਗਲਤੀ ਹੋਈ ਹੈ, ਬਾਦਸ਼ਾਹ ਨੇ ਮੈਨੂੰ ਮੁਲਕ ਬਦਲ ਕਰਤਾ, ਜਿੱਥੇ ਤੱਕ ਹੁਕੂਮਤ ਹੈ ਮੈਂ ਚੱਲਦਾ ਜਾਵਾਂਗਾ, ਜਿੱਥੇ ਨਹੀਂ ਕੋਈ ਜਾ ਕੇ ਬਸੇਰਾ ਕਰ ਲਾਂਗਾ। ਸੁਬਾਹ ਉੱਠ ਕੇ ਉਹ ਮੁਸਾਫਰ ਚੱਲਣ ਲੱਗਿਆ। ਸ਼ਾਹ ਹੁਸੈਨ ਬਜ਼ੁਰਗ ਕਹਿੰਦੇ ਲੈ ਵੀ ਤੂੰ ਵਾਪਸ ਜਾ, ਪਿੱਛੇ ਨੂੰ ਜਾ ਯਾਰ। ਉਹ ਕਹਿੰਦਾ ਨਹੀਂ ਬਾਬਾ ਜੀ ਮੈਨੂੰ ਮਾਰ ਦੇਣਗੇ। ਉਹਨਾਂ ਫਿਰ ਕਿਹਾ ਯਾਰ ਪਿੱਛੇ ਨੂੰ ਜਾ। ਉਹਨੇ ਜੀ ਮੈਨੂੰ ਉਹ ਜਾ, ਤੈਨੂੰ ਲੱਭਦੇ ਫਿਰਦੇ ਨੇ। ਉਹ ਵਾਪਸ ਚਲਿਆ ਗਿਆ, ਵਜ਼ਾਰਤ ਤੇ ਬਹਾਲ ਹੋਇਆ। ਫਿਰ ਉਹਨਾਂ ਨੇ ਆ ਕੇ ਉੱਥੇ ਉਹੀ 4-5 ਕਿੱਲਿਆਂ ਦੀ 4 ਦੀਵਾਰੀ ਚੂਨਾ ਕੱਚ ਪੱਕੀ ਕੀਤੀ ਵਜ਼ੀਰ ਨੇ। ਉਸ ਵਜ਼ੀਰ ਨੇ ਫਿਰ ਉਹ ਦਰਬਾਰ ਉਹਨਾਂ ਦੇ ਜਿਉਂਦਾ ਦਾ ਬਣਾਇਆ, ਉਹ ਅੱਜ ਤੱਕ ਕਾਇਮ ਹੈ।
ਉਹ ਕਿਹੜੇ ਪਿੰਡ ਤੁਹਾਡੇ ਪਿੰਡ ਦੇ ਕਸਬਾ ਆਪਣਾ ਪਿੰਡ, ਸਾਡੇ ਪਿੰਡ ਦੇ ਸਾਡਾ ਵਿੱਚ ਸੀ ਦਰਬਾਰ? ਪਿੰਡੋਂ ਬਾਹਰ ਸਾਡੇ ਰਾਏ ਕਮਾਲ ਕਹਿੰਦੀ ਪੱਤੀ ਸੀ, ਉੱਥੇ ਜ਼ਮੀਨ ਸੀ, ਉਹਦੇ ਵਿੱਚ ਸੀ, ਉਹਦੇ ਵਿੱਚ ਦਰਬਾਰ ਸੀ। ਹਾਂ, ਉਹ ਫਿਰ ਉੱਥੇ ਉਹਨਾਂ ਦੀ ਕਬਰ ਬਣੀ? ਉੱਥੇ ਵੀ ਕਬਰ ਬਣੀ, ਹਲੇ ਵੀ ਉਹ ਕਾਇਮ ਦਮ ਹੈ। ਸਹੀ ਸਿੱਖ ਲੋਕ ਵੀ ਉਹਦੀ ਹਲੇ ਵੀ ਇਹਤਰਾਮ ਕਰਦੇ ਨੇ ਉਸ ਦਰਬਾਰ ਦਾ। ਠੀਕ ਹੋ ਗਿਆ। ਅੱਛਾ ਜੀ ਬਜ਼ੁਰਗੋ, ਬਹੁਤ ਅੱਛਾ ਲੱਗਾ ਤੁਹਾਡਾ ਇੰਟਰਵਿਊ ਕਰਕੇ। ਉਮੀਦ ਕਰਦੇ ਹਾਂ ਜੀ ਤੁਹਾਨੂੰ ਵੀ ਤੁਹਾਡਾ ਕੋਈ ਪਿੰਡ ਵਿਖਾ ਦੇ। ਤੁਹਾਡਾ ਦਿਲ ਕਰਦਾ ਪਿੰਡ ਦੇਖਣ ਨੂੰ? ਬਿਲਕੁਲ ਕਰਦਾ, ਹੁਣ ਜਿਸਮ ਕੰਮ ਨਹੀਂ ਕਰਦਾ। ਸਹੀ ਪਿੰਡ ਦੇਖਣ ਨੂੰ ਦਿਲ ਕਰਦਾ, ਹੁਣ ਗੋਡੇ ਕੰਮ ਨਹੀਂ ਕਰਦੇ। ਉਹ ਤੇ ਚਲੋ ਤੁਸੀਂ ਤੇ ਨਹੀਂ ਜਾ ਸਕਦੇ, ਅਗਰ ਤੁਹਾਨੂੰ ਕੋਈ ਵੀਡੀਓ ਬਣਾ ਕੇ ਉੱਥੋਂ ਭੇਜ ਦੇਵੇ ਤੇ ਜੀ ਉਹਦੀ ਬੜੀ ਸਹੀ ਖੁਸ਼ਕਿਸਮਤੀ ਆ। ਠੀਕ ਹੈ ਜੀ, ਬਹੁਤ ਸ਼ੁਕਰੀਆ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੀ, ਆਟੇ ਦੀਆਂ ਕੋਈ ਚਿੜੀਆਂ ਨੂੰ